ओ पेंटर ओ पेंटरा ओ आई मड़ा यार मित्रा ने गड्डी ले ली झूटे माटे लैन नूं मित्रा ने ले ली ओ मित्रा ने गड्डी ले ली झूटे माटे ओए आ जा पतंदरा अजे मैं लड्डूओं का डब्बा भी लेना है। आज ही कढ़ाया करी कृपा माड़ी जी कमाई मड़ा जा बुरश गोत लिखाउणा है सिद्धू नाले तेरी बोहनी हो जू। ਅੱਜ ਜਦੋਂ ਸਵੇਰੇ ਅੱਖ ਖੁੱਲੀ ਪੰਛੀਆਂ ਦਾ ਚਹਿਕਣਾ ਕੰਨਾਂ 'ਚ ਪਿਆ, ਬੁੱਕ ਭਰ ਕੇ ਹਵਾ ਦਾ ਸਾਹਾਂ 'ਚ ਗਿਆ। ਫਿਰ ਜਦੋਂ ਸੂਰਜ ਦੀ ਪਹਿਲੀ ਕਿਰਨ ਮੱਥੇ ਲੱਗੀ, ਮੇਰੀ ਵਾਣੀ ਤਾਂ ਉਦੋਂ ਹੀ ਹੋ ਗਈ ਸੀ। वाह वाह क्या कविता लिखी है हुण गोत भी लिख दे यार। ਭਰਾਵਾ मैं लिखदा नहीं, तू कितों होर लिखा ला। क्यों तेरे मेहंदी लगी है और रंग तेरे कोला बुरश तेरे कोला लिख दे यार पैसे पूरा वध ले ली। मसला की है? ਮਸਲਾ ਇਹ ਆ ਤੂੰ ਕੜਾਈ ਤੋਂ ਕੌਲੀ ਵਾਲਾ ਕੰਮ ਲੈਣ ਨੂੰ ਫਿਰਦਾ। ਹੋ ਪਤੰਦਰਾ ਇਹ ਉਹ ਪੇਂਟਰ ਨਹੀਂ, ਇਹ ਦੂਜਾ ਪੇਂਟਰ ਆ। ਦੂਜਾ ਤੀਜਾ ਕੀ ਹੁੰਦਾ ਯਾਰ, ਪੇਂਟਰ ਤਾਂ ਪੇਂਟਰ ਹੀ ਹੁੰਦਾ ਹੈ। ਚੰਗਾ ਬੰਦਾ ਯਾਰ, ਨਾਲੇ ਗਾਹਕ ਰੱਬ ਦਾ ਰੂਪ ਹੁੰਦਾ, ਇਹ ਰੱਬ ਨੂੰ ਜਵਾਬ ਦੇਈ ਜਾਂਦਾ। ਇਹ ਹਿਸਾਬ ਨਾਲ ਤਾਂ ਭੁੱਖਾ ਹੀ ਮਰਦਾ ਹੋਣਾ। ਉਹ ਛੋਟੂ ਆ 2 ਚਾਹ ਤੇ ਗਰਮ ਗਰਮ ਪਕੌੜੇ ਲੈ ਕੇ ਆ। ਠਿੱਡਾਇਆ ਇਹੋ ਜਿਹਾ ਬੰਦਾ ਨਾ ਸੋਨੇ ਤੋਂ ਮੰਗ ਕੇ ਮੋਟਰਸਾਈਕਲ ਲੈਂਦਾ, ਫਿਰ ਫੁਕਰੀਆਂ ਮਾਰਦਾ ਫਿਰੂਗਾ ਵੀ ਨਵਾਂ ਕਢਾਇਆ। ਇਹ ਬੰਦਾ ਸੀ ਕਿ ਆਈਟਮ। ਚੱਲ ਛੱਡ, ਭੋਲਾ ਸੀ ਵਿਚਾਰਾ, ਉਹਨੂੰ ਕੀ ਪਤਾ। ਭੋਲਾ ਤਾਂ ਤੂੰ ਵੀ ਬਹੁਤ ਆ ਰੱਬ ਦਿਆ ਬੰਦਿਆ, ਦੁਨੀਆਦਾਰੀ ਦਾ ਤੈਨੂੰ ਵੀ ਕੁਛ ਨਹੀਂ ਪਤਾ। ਦੁਨੀਆਦਾਰੀ ਤੋਂ ਬੰਦਾ ਅਣਜਾਣ ਹੀ ਚੰਗਾ ਹੈ। ਨਾਲੇ ਜੇ ਪਤਾ ਹੀ ਰੱਖਣਾ ਹੈ ਤਾਂ ਆਪਣੇ ਆਸ-ਪਾਸ ਦੀ ਕੁਦਰਤ ਦਾ ਰੱਖੋ ਕਿ ਉਹ ਸਾਡੇ ਨਾਲ ਕੀ ਗੁਫ਼ਤਗੂ ਕਰ ਰਹੀ ਹੈ। ਉਹ ਹਰ ਵੇਲੇ ਸਾਨੂੰ ਕੁਝ ਕਹਿ ਰਹੀ ਹੈ, ਕੁਝ ਸਿਖਾ ਰਹੀ ਹੈ, ਕੁਝ ਸਮਝਾ ਰਹੀ ਹੈ। ਤੇਰਾ ਵੀ ਕੁਛ ਨਹੀਂ ਸਮਝ ਆਉਂਦਾ ਬਾਬੇ, ਪਰ ਸਵਾਦ ਬਹੁਤ ਆਉਂਦਾ ਤੇਰੀਆਂ ਗੱਲਾਂ। ਆ ਮੇਰੇ ਪਕੌੜੇ ਛੱਡ ਫਿਰ। ਬਾਬੇ ਯਾਰ ਤੈਨੂੰ ਕਿੰਨੀ ਵਾਰੀ ਕਿਹਾ ਤੂੰ ਥੋੜਾ ਜਿਹਾ ਕੰਮ ਬਦਲ ਲਾ, ਆ ਨਾਲ ਨਾਲ ਲਿਖਣ ਲੁਖਣ ਵਾਲਾ ਵੀ ਕਰੀ ਚੱਲਿਆ ਕਰ, 4 ਪੈਸੇ ਵੱਧ ਕਮਾ ਲੇਗਾ। ਮਾਇਆ ਮਮਤਾ ਮੋਣੀ ਜਿਨ ਵਿਨ ਦੰਤੇ ਜਗ ਖਾਇਆ। ਤੂੰ ਮੈਨੂੰ ਮਾਇਆ ਦੀਆਂ ਸੰਗਲੀਆਂ ਨਾ ਪਾ। ਮੇਰੇ ਕੋਲ ਤਾਂ ਰੰਗਾਂ ਦਾ ਆਸਮਾਨ ਤੇ ਆ ਕੈਨਵਸ ਦੀ ਧਰਤੀ ਹੈ। ਦੱਸ ਹੋਰ ਕੀ ਚਾਹੀਦਾ? ਐਦਾਂ ਦੇ ਵਿਚਾਰਾਂ ਨਾਲ ਜ਼ਿੰਦਗੀ ਨਹੀਂ ਕੱਟੀ ਜਾਂਦੀ ਬਾਬੇ। ਆ ਦੁਨੀਆ ਜਿਵੇਂ ਚੱਲਦੀ ਆ ਨਾ ਉਵੇਂ ਚੱਲਣਾ ਪੈਂਦਾ। ਵਹਿਮ ਹੈ ਤੇਰਾ। ਬੰਦੇ ਦੀ ਸੋਚ ਹੀ ਉਹਦੀ ਜ਼ਿੰਦਗੀ ਤੇ ਉਹਦੀ ਦੁਨੀਆ ਹੁੰਦੀ ਹੈ। ਮੈਂ ਖੁਸ਼ ਹਾਂ। ਲੈ ਤੂੰ ਤਾਂ ਖੁਸ਼ ਆ, ਲੱਗਦਾ ਰੱਬ ਗੁੱਸੇ ਹੋ ਗਿਆ, ਮੌਸਮ ਖਰਾਬ ਹੋ ਗਿਆ। ਦੇਖੀ ਹੁਣ ਪੈਣਗੇ ਲੋਕੀ ਪਕੌੜਿਆਂ ਨੂੰ ਟੁੱਟ ਕੇ। ਚੰਗਾ ਮੈਂ ਤਾਂ ਫਿਰ ਕਰਾਂ ਮਾਇਆ ਇਕੱਠੀ ਜਾ ਕੇ ਚੱਲਦਾ ਹੈ। ਖਰਾਬ मौसम तो सगों सोहना हो गया। खोरे धरती ऊंची हो गई।
चंद नीवा हो गया खोरे धरती उच्ची हो गई तेनू जदों दा वेखिया मेरी नजर सुच्ची हो गई मैं तेरा चेहरा पढ़ रहा किसे दास्तां जिहा धरती ते मिल गया कोई आसमां जिहा धरती ते मिल गया कोई आसमां जिहा मेरे पोटियां दियां हरकतां अज नाम तेरा वाउंदियां एह कुदरतां रुखां नूं जो नवीआं पोशाकां पाउंदियां दिल विच वसा के सोने रंगे पानियां दी छल नूं मिट्टी दे किणके तुर पए अज तारियां दे वल नूं मेरी जिंदगी बनी रंगां दा सिलसिला धरती ते मिल गया कोई आसमां जिहा धरती ते मिल गया कोई आसमां जिहा कल मैं कैसा सेक अपने नैना अंदर सेकदा निक्की तो निक्की चीज नूं भी गौर दे नाल वेखदा सुबह सवेरे सूहे फुल तो क्यों रही यह त्रेड़ है पानियां ते रंगां दा भी कोई अपना ही मेल है लुकियां ने जिस तरह बदलां विच बिजलियां धरती ते मिल गया कोई आसमां जिहा धरती ते मिल गया कोई आसमां जिहा वाह बालियो खूबसूरता कौन है ਗੂੜੇ ਰੰਗ ਦਾ ਫੁੱਲ ਕਿਸੇ ਸੁਨੱਖੀ ਮਾਲਣ ਦਾ ਜਿਵੇਂ ਕੋਲਾ ਹੁੰਦਾ ਸ਼ਿੰਗਾਰ ਮਗ ਦੇ ਬਾਲਣ ਦਾ कोला ਮੱਥੇ ਤੇ ਚਾਨਣ ਅੱਖਾਂ 'ਚ ਸ਼ਿੱਦਤ ਬੁੱਲਾਂ ਤੇ ਚੁੱਪਦਾ ਸ਼ੋਰ ਆਣ ਮਿਲੇ ਸਾਨੂੰ ਜਦੋਂ ਘਟਾ ਚੜੀ ਕਣਕੋਰ ਬੱਲਾ 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 ਮੰਨ ਗਏ ਵੀ ਤੈਨੂੰ ਲੋਕ ਤਾਂ ਪੂਰੇ ਨੂੰ ਅਧੂਰਾ ਕਰ ਦਿੰਦੇ ਆ ਤੇ ਤੂੰ ਅਧੂਰੇ ਨੂੰ ਪੂਰਾ ਕਰਤਾ ਵਾਹ ਨਹੀਂ ਇਹ ਹਜੇ ਵੀ ਅਧੂਰੀ ਹੈ ਪਰ ਯਾਰ ਕਿਆ ਬਣਾਈ ਆ ਤੂੰ ਇਹ ਬਣਾਈ ਨਹੀਂ ਬਸ ਬਣ ਗਈ ਉਸ ਰੱਬ ਤੋਂ ਵੀ ਤੇ ਮੇਰੇ ਤੋਂ ਵੀ ਪਾਪਾ I missed you so much. ਅਸੀਂ ਵੀ ਤੈਨੂੰ ਬਹੁਤ ਯਾਦ ਕੀਤਾ ਪੁੱਤ ਪੂਰੇ 3 ਸਾਲ ਬਾਅਦ ਆਈ ਹੈ ਤੂੰ ਹੈਪੀ ਬਰਥਡੇ ਸਿਮੀ ਪੁੱਤ Aw, thank you so much, ਪਾਪਾ ਪਰ ਐਦਾਂ ਨਹੀਂ ਚੱਲਣਾ ਮੇਰਾ ਗਿਫਟ ਸਰਪ੍ਰਾਈਜ਼ ਵਾਓ I'm so excited. ਪਰ ਪਾਪਾ ਕਿਤੇ ਤੁਸੀਂ ਆਪਣੇ ਸਰਪ੍ਰਾਈਜ਼ ਦੇ ਚੱਕਰ 'ਚ ਮੇਰਾ ਸਰਪ੍ਰਾਈਜ਼ ਤਾਂ ਨਹੀਂ ਖਰਾਬ ਕਰਤਾ ਫਿਰ ਠੀਕ ਹੈ ਹੁਣ ਤਾਂ ਬਸ ਛੇਤੀ ਕਰ ਚਲੀਏ ਹਾਂ ਪੁੱਤ ਕਹਿੰਦੇ ਆ ਗੱਡੀ ਥੋੜੀ ਮਾਰਕੀਟ ਵੱਲ ਨੂੰ ਲੈ ਲਈ
बस रोक ला ਇੱਥੇ ਰੋਕ ਲਾ ਸਿਮੀ ਪੁੱਤ ਆ 2 ਮਿੰਟ ਬੈਠ ਮੈਂ ਆਇਆ सिमी पुत की गल लेना कुछ पापा आ देखो कितनी सोहनी बनाई है ना आई वांट दिस वन मैनू आ चाहिदी है ਲੈ ਹੁਣੇ ਲੈ ਇਹਦਾ ਤੇ ਵੈਸੇ ਕੁਝ ਨਹੀਂ ਵਿਕਦਾ ਵਿਚਾਰੇ ਦਾ ਇੱਕ ਮਿੰਟ ਪੇਂਟਰਾ ਉਹ ਪੇਂਟਰ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਕਿਵੇਂ ਆ ਪੇਂਟਰਾ ਜੀ ਸਭ ਖੈਰ ਸੁਖ। ਯਾਰ ਤੇਰੀ ਆ ਪੇਂਟਿੰਗ ਜੀ ਬੜੀ ਪਸੰਦ ਆ ਗਈ ਆ ਮੇਰੀ ਧੀ ਨੂੰ ਤੇ ਉੱਤੋਂ ਅੱਜ ਇਹਦਾ ਬਰਥਡੇ ਵੀ ਆ ਐਦਾਂ ਕਰ ਆ ਪੇਂਟਿੰਗ ਇਹਨੂੰ ਦੇ ਦੇ ਇਹਦੇ ਲਈ ਮਾਫ ਕਰਨਾ ਸਰਪੰਚ ਸਾਹਿਬ, ਤੁਸੀਂ ਕੋਈ ਹੋਰ ਵੇਖ ਲਓ। कोई होर क्यों मैनू आही पसंद है तू पैसे दस किन्ने लेने आ नहीं नहीं सरपंच साहब पैसे की कोई गल नहीं, दरअसल ये हजे पूरी नहीं हुई, अधूरी है। लेनी तां आही है जद पूरी हो जे घरे भेजनी। चलो पापा ਬਚਨੀਏ ਦੱਸ ਕਿਵੇਂ ਆਣਾ ਹੋਇਆ? ਕੀ ਦੱਸਾਂ ਭੈਣੇ, ਮੈਂ ਤਾਂ ਆਪਦੇ ਕਿਸਮ ਦੀਆਂ ਕਰਤੂਤਾਂ ਦੱਸਣ ਆਈ ਆਂ। ਓਹੋ ਹੁਣ ਕੀ ਹੋ ਗਿਆ? ਹੋਣਾ ਕੀ ਹੈ, ਦਿਨੇ ਡੱਫੀ ਰੱਖਦਾ ਹੈ ਤੇ ਰਾਤ ਨੂੰ ਮੇਰੀ ਕੁੱਟਮਾਰ ਕਰਦਾ ਹੈ। ਮੇਰਾ ਤਾਂ ਨਾ ਸਭ ਕਾਸੇ ਤੋਂ ਮਨ ਹੀ ਉੱਠ ਗਿਆ। ਤੂੰ ਬਾਈ ਨੂੰ ਕਹਿ ਕੇ ਇਹਨੂੰ ਅੰਦਰ ਕਰਾ ਦੇ, ਮੈਂ ਤਾਂ ਕੱਲੀ ਕੱਟ ਲੂ ਜਿਹੜੀ ਰਹਿ ਗਈ ਹੈ। ਕਿੱਥੇ ਹੈ ਬਾਈ? ਬਾਈ ਤਾਂ ਤੇਰਾ ਪਤਾ ਨਹੀਂ ਸਵੇਰ ਦਾ ਕਿੱਧਰ ਨੂੰ ਚਲਾ ਗਿਆ, ਮੈਨੂੰ ਤਾਂ ਸੱਚੀ ਦੱਸ ਕੇ ਵੀ ਨਹੀਂ ਗਿਆ ਹੈਗਾ। ਓ ਰਾਮੂ ਫੋਨ ਫੜਾ ਮੇਰਾ, ਪਤਾ ਤਾਂ ਕਰਾਂ ਕਦੋਂ ਆਣਾ। ਛੱਡ ਦੇ ਹੁਣ। सिमी सरप्राइज ਸ਼ੁਕਰ ਹੈ ਤੂੰ ਮੈਨੂੰ ਮਿਲੀ ਤਾਂ ਸਹੀ। ਅੱਛਾ ਤਾਂ ਫਿਰ ਇਹ ਦੋਹਾਂ ਦੀ ਮਿਲੀ ਭੁਗਤ ਸੀ। ਹਾਂ ਵੇ ਬਾਈ ਮੇਰੇ ਘਰ ਵਾਲੇ ਨੂੰ ਅੰਦਰ ਕਰਾ ਦੇ, ਮੇਰਾ ਖਹਿੜਾ ਛੁਡਾ ਇਹ ਤੋਂ। ਦੇਖ ਵੀ ਬਚਨੋ, ਅੱਜ ਦੇ ਦਿਨ ਕਿਸੇ ਦਾ ਮਾੜਾ ਕੰਮ ਨਹੀਂ ਕਰਨਾ। ਅੱਜ ਤਾਂ ਮੇਰੀ ਲਾਡੋ ਰਾਣੀ ਦਾ ਜਨਮ ਦਿਨ ਹੈ। ਹੈਪੀ ਬਰਥਡੇ ਬੇਟਾ। थैंक यू मॉम आई लव यू। ਲਵ ਯੂ ਟੂ ਮੇਰੀ ਜਾਨ। ਨਹੀਂ ਸਰਪੰਚਣੀ, ਅੱਜ ਤਾਂ ਧੀ ਰਾਣੀ ਦਾ ਜਨਮ ਦਿਨ ਹੈ, ਕੋਈ ਲੀੜਾ ਲੱਤਾ ਦੇਣਾ ਤਾਂ ਬਣਦਾ ਹੀ ਹੈ। ਤੂੰ ਸ਼ਾਮ ਨੂੰ ਆਪਣੇ ਘਰ ਵਾਲੇ ਨੂੰ ਲੈ ਕੇ ਆ ਜੀ, ਤੈਨੂੰ ਸਭ ਕੁਝ ਮਿਲੂਗਾ। ਚੰਗਾ ਬਾਈ। ਸਰਪੰਚ ਨਹੀਂ ਹੈ ਉਹ, ਐਵੇਂ ਮੇਰੇ ਵਾਲ ਡੋਰਪੋਰ ਹੋ ਕੇ ਨਾ ਵੇਖ, ਇਹ ਨਾ ਸਾਰਾ ਪਲਾਨ ਤੇਰੀ ਧੀ ਦਾ, ਮੇਰਾ ਇਹ 'ਚ ਕੋਈ ਰੋਲ ਨਹੀਂ ਹੈ। हाँ नहीं मम्मा सच्ची मैनू तो कुछ भी पता नहीं सी। आ सारा कुछ ना पापा ने ही कीता है। ਲੈ ਨਾ ਮਾਂ ਦੇ ਕੋਲ ਆ ਕੇ ਤੇ ਮਾਂ ਵੱਲ ਦੀ ਹੋ ਗਈ। बिल्कुल ਇਹ ਆ ਤੇਰਾ ਗਿਫਟ। वाओ पापा ये पूरी भी होगी। ਆਪਾਂ ਅਧੂਰੀ ਹੀ ਲੈਣ ਦੀ। ਮੇਰੇ ਪੁੱਤ ਨੂੰ ਕੋਈ ਚੀਜ਼ ਪਸੰਦ ਆਵੇ ਤੇ ਉਹਨੂੰ ਮਿਲੇ ਨਾ, ਮੇਰੇ ਹੁੰਦੇ ਕਿਵੇਂ ਹੋ ਸਕਦਾ? ओ पापा लव यू पापा, लव यू so much। ਲਵ ਯੂ ਟੂ। थैंक you for this। ਚਲੋ ਮੁੰਡਿਓ। ਨੀ ਮੈਂ ਕਾਫਲਾ ਫੁੱਲਾਂ ਦਾ ਲੈ ਕੇ ਆਇਆ, ਤੇਰੀਆਂ ਬਰੂਹਾਂ ਉੱਤੇ ਨੀ
गीत कदे कल्ले बह के गाया ओ चढ़ गया मूहां उत्ते नी मैं काफला फुल्लां दा लेके आया तेरियां बरूहां उत्ते नी जेड़ा गीत कदे कल्ले बह के गाया ओ चढ़ गया मूहां उत्ते नी कोई भाग लग जावे सुत्ते नेत्रां नू ख्वाबां दा कोई जाग लग जावे सुत्ते नेत्रां नू ख्वाबां दा कोई जाग लग जावे दिल धड़के नसीबां नाल तेरा चावां दियां जूहां उत्ते नी मैं काफला फुल्लां दा लेके आया तेरियां बरूहां उत्ते नी जेड़ा गीत कदे कल्ले बह के गाया ओ चढ़ गया मूहां उत्ते नी जन्मदिन मुबारक। ਥੈਂਕ ਯੂ ਧੰਨ ਭਾਗ ਸਾਡੇ ਜੋ ਤੁਸੀਂ ਇੱਥੇ ਆਏ। ਇਹਨਾਂ ਨੂੰ ਮਿਲੋ, ਇਹ ਨੇ ਮਿਸਟਰ ਪੇਂਟਰ। ਵੇਖਣ 'ਚ ਤਾਂ ਕਿਸੇ ਹੀਰ ਦਾ ਰਾਂਝਾ ਲੱਗਦਾ ਹੈ, ਪਰ ਆਕੜ ਮਿਰਜ਼ੇ ਆਲੀਆ। ਫਿਰ ਦੇ ਹੀ ਦਿੱਤੀ ਪੇਂਟਿੰਗ? ਦਿੱਤੀ ਨਹੀਂ। ਮਤਲਬ ਮੈਨੂੰ ਆ ਪੇਂਟਿੰਗ ਇਸ ਤਰ੍ਹਾਂ ਨਹੀਂ ਚਾਹੀਦੀ। ਪਾਪਾ ਵੱਲੋਂ ਆਮ ਸੌਰੀ। ਚਲਿਏ ਸਤਿ ਸ਼੍ਰੀ ਅਕਾਲ। ਪਰ ਦੱਸ ਤਾਂ ਦੇ, ਇਹ ਹੈ ਕੌਣ? ਤੂੰ ਮੁੱਲ ਕੀ ਲੈਣਾ ਹੈ? ਇਹ ਤਾਂ ਦੱਸ। 5 ਲੱਖ 10 ਲੱਖ? ਸਿਰਫ ਸਹੀ ਮੁੱਲ ਲੈਣਾ ਹੈ। ਤੇ ਮੁੱਲ ਸਿਰਫ ਪੈਸੇ ਦਾ ਨਹੀਂ ਹੁੰਦਾ, ਮੁੱਲ ਅੱਖਾਂ ਦਾ ਅਦਬ ਵੀ ਹੋ ਸਕਦਾ ਹੈ ਤੇ ਜ਼ੁਬਾਨ ਦੀ ਮਿਠਾਸ ਵੀ ਹੋ ਸਕਦਾ ਹੈ, ਇੱਕ ਮੁਸਕਰਾਹਟ ਵੀ ਹੋ ਸਕਦਾ ਹੈ ਤੇ ਮੁੱਲ ਤਾਂ ਇੱਕ ਹੰਝੂ ਵੀ ਹੋ ਸਕਦਾ ਹੈ। ਪਰ ਫਿਲਹਾਲ ਇਹ ਅਧੂਰੀ ਹੈ। ਹਾਂ ਮੈਂ ਨੌਕਰਾਣੀ ਆ। ਹਾਂ ਮੈਂ ਨੌਕਰਾਣੀ ਆ। ਮੈਂ ਲੋਕਾਂ ਦੇ ਘਰਾਂ 'ਚ ਜਾ ਕੇ ਸਾਫ਼ ਸਫਾਈ ਕਰਦੀ ਆ, ਮਾਲਕਾਂ ਦੇ ਮੂੰਹੋਂ ਨਿਕਲਿਆ ਹਰ ਹੁਕਮ ਪੂਰਾ ਕਰਦੀ ਆ। ਪਰ ਨੌਕਰਾਣੀ ਹੋਣਾ ਕੋਈ ਗੁਨਾਹ ਤਾਂ ਨਹੀਂ। ਇੱਥੇ ਸਾਰੇ ਨੌਕਰ ਆ, ਹਰ ਕੋਈ ਕਿਸੇ ਨਾ ਕਿਸੇ ਥੱਲੇ ਨੌਕਰੀ ਹੀ ਤਾਂ ਕਰ ਰਿਹਾ। ਕੋਈ ਸ਼ੌਂਕ ਨਾਲ ਕਰਦਾ ਤੇ ਕੋਈ ਮਜਬੂਰੀ ਨਾਲ, ਕੋਈ ਲਾਲਚ ਨਾਲ। ਨੌਕਰਾਣੀ ਵੀ ਸਹੀ ਆ। ਅਸੀਂ ਸਾਰੇ ਰੱਬ ਦੇ ਨੌਕਰ ਹੀ ਆ। ਕੰਮ ਵੱਡਾ ਛੋਟਾ ਨਹੀਂ ਹੁੰਦਾ, ਸੋਚ ਵੱਡੀ ਛੋਟੀ ਹੁੰਦੀ ਹੈ। ਇਹ ਸਭ ਤਾਂ ਕਰਮਾਂ ਦੇ ਲੇਖੇ ਜੋਖੇ ਹੀ ਹੁੰਦੇ ਆ। ਪਰ
ਪਰ ਜਦੋਂ ਕੁਦਰਤ ਆਪਣੀ ਖੇਡ ਖੇਡਦੀ ਹੈ ਨਾ ਤਾਂ ਮਾਲਕ ਨੂੰ ਨੌਕਰ ਤੇ ਨੌਕਰ ਨੂੰ ਮਾਲਕ ਬਣਦੇ ਦੇਰ ਨਹੀਂ ਲੱਗਦੀ। ਕਿਸਮਤ ਦਾ ਕੀ ਹੈ, ਇਹ ਤਾਂ ਕਦੇ ਵੀ ਬਦਲ ਜਾਂਦੀ ਹੈ, ਪਰ ਲੋਕਾਂ ਦੇ ਦਿੱਤੇ ਤਾਨੇ ਮਿਹਣੇ ਕਦੇ ਨਹੀਂ ਬਦਲਦੇ। ਦੁੱਖ ਦੀ ਰੱਗ ਬਣ ਕੇ ਹਮੇਸ਼ਾ ਸਹਿਕਦੇ ਰਹਿੰਦੇ ਆ। ਖੁਦ ਨੌਕਰ ਹੋ ਕੇ ਕਿਸੇ ਹੋਰ ਨੂੰ ਨੌਕਰ ਹੋਣ ਦਾ ਤਾਨਾ ਦੇਣਾ, ਇਹ ਕਿੱਥੋਂ ਦਾ ਇਨਸਾਫ ਹੈ? ਰੁਕੋ ਮੈਡਮ ਰੁਕੋ, ਥੋੜਾ ਸਾਹ ਲੈ ਲਓ। ਮੈਡਮ ਤੁਹਾਨੂੰ 2 ਲੈਣਾ ਦਿੱਤੀਆਂ ਬੋਲਣ ਲਈ, ਤੁਸੀਂ ਪੂਰੀ ਸ਼ੋਅ ਰੀਲੀ ਚਲਾਤੀ। ਨਾਲੇ ਮੈਡਮ ਇਹ ਕਰੈਕਟਰ ਨੌਕਰਾਣੀ ਦਾ, ਤੁਸੀਂ ਐਵੇਂ ਸੰਗ ਪੜੀ ਜਾਂਦੇ ਹੋ। ਨੌਕਰਾਣੀ ਦਾ? ਮੈਨੂੰ ਦੱਸਿਆ ਗਿਆ ਸੀ ਇੱਥੇ ਲੀਡ ਦਾ ਆਡੀਸ਼ਨ ਹੋ ਰਿਹਾ ਹੈ। ਹਾਂਜੀ, ਲੀਡ ਦੇ ਵੀ ਹੋ ਰਹੇ ਆ, ਪਰ ਤੁਹਾਡੀ ਲੁੱਕ ਦੇਖ ਕੇ ਨਾ ਤੁਹਾਨੂੰ ਨੌਕਰਾਣੀ ਦਾ ਕਰੈਕਟਰ ਦਿੱਤਾ ਹੈ। ਕਰੈਕਟਰ ਛੋਟਾ ਹੈ ਪਰ ਹੈ ਬਹੁਤ ਵਧੀਆ। ਕੰਗ੍ਰੈਚੁਲੇਸ਼ਨਸ, ਯੂ ਆਰ ਸਿਲੈਕਟਡ। ਓ ਹੈਲੋ, ਟੈਲੈਂਟ ਦੀ ਰਿਸਪੈਕਟ ਕਰਨੀ ਸਿੱਖੋ। ਮੈਂ ਇੱਥੇ ਨੌਕਰਾਣੀ ਬਣਨ ਨਹੀਂ ਆਈ ਹਾਂ, ਲੀਡ ਐਕਟਰ ਬਣਨ ਆਈ ਹਾਂ। ਨੈਕਸਟ। ਪਰ ਸਰ। ਨੈਕਸਟ। ਸਰ। ਓ ਮੈਡਮ ਬਸ ਜਾਓ ਪਲੀਜ਼ ਜਾਓ। ਕੀ ਹੋਇਆ? ਉਹੀ ਜੋ ਅਕਸਰ ਹੁੰਦਾ। ਮੇਰਾ ਰੰਗ ਦੇਖਿਆ, ਟੈਲੈਂਟ ਨਹੀਂ ਦੇਖਿਆ। ਨੌਕਰਾਣੀ ਦਾ ਛੋਟਾ ਜਿਹਾ ਰੋਲ ਕਰ ਲੋ ਕਹਿੰਦੇ। ਹਾਂ, ਨੌਕਰਾਣੀ ਮਾਈ ਫੁੱਟ। ਉਹ ਯਾਰ ਕੋਈ ਨਾ, ਆਪਾਂ ਕੋਈ ਦੂਜਾ ਆਡੀਸ਼ਨ ਦੇ ਦਾਂਗੇ, ਤੂੰ ਟੈਨਸ਼ਨ ਨਾ ਲੈ। ਚਲ ਆਪਾਂ ਚਾਹ ਪੀਨੇ ਆ। ਆਂਟੀ ਚਾਹ ਦਿਓ 2 ਕੱਪ। ਆ ਲੈ ਚਾਹ। ਯਾਰ ਇਹ ਵੱਡੀਆਂ ਕੰਪਨੀਆਂ ਵਾਲੇ ਛੋਟੇ ਕਲਾਕਾਰਾਂ ਨੂੰ ਵੱਡੇ ਰੋਲ ਵੀ ਤਾਂ ਨਹੀਂ ਦਿੰਦੇ। ਯਾਰ ਛੋਟੇ-ਛੋਟੇ ਰੋਲ ਕਰਕੇ ਮੈਂ ਵੱਡੀ ਹੀਰੋਇਨ ਨਹੀਂ ਬਣ ਸਕਦੀ। ਇੰਡਸਟਰੀ ਜੂਨੀਅਰ ਆਰਟਿਸਟ ਦਾ ਟੈਗ ਦੇ ਕੇ ਪਾਸੇ ਮਾਰਦੀ ਆ। ਤੈਨੂੰ ਤਾਂ ਪਤਾ ਹੀ ਆ। ਹਾਂ ਮੈਨੂੰ ਪਤਾ, ਇਸ ਲਈ ਤੂੰ ਕਦੇ ਵੀ ਹਾਰ ਨਹੀਂ ਮੰਨਣੀ ਤੇ ਨਾ ਮੈਂ ਕਦੇ ਤੈਨੂੰ ਹਾਰ ਮੰਨਣ ਦੇਣੀ ਹੈ। ਮੈਂ ਨਹੀਂ ਹਾਰ ਮੰਨਦੀ। ਹਾਰ ਉਹ ਮੰਨਣਗੇ ਜਿਨ੍ਹਾਂ ਨੂੰ ਲੱਗਦਾ ਬਿਊਟੀ ਸਿਰਫ ਰੰਗ ਨਾਲ ਦੇਖੀ ਜਾਂਦੀ ਆ, ਜਿਨ੍ਹਾਂ ਨੂੰ ਲੱਗਦਾ ਛੋਟੇ ਸ਼ਹਿਰ ਤੋਂ ਆਉਣ ਵਾਲੇ ਸਿਰਫ ਕਰਾਊਡ ਦਾ ਹਿੱਸਾ ਹੁੰਦੇ ਆ। ਮੈਂ ਇੱਕ ਦਿਨ ਇਹਨਾਂ ਤੋਂ ਵੀ ਵੱਡੇ ਸਟੂਡੀਓ 'ਚ ਕੰਮ ਕਰਾਂਗੀ, ਉਹ ਵੀ ਲੀਡ ਤੇ। ਰੱਬ ਕਰੇ ਉਹ ਦਿਨ ਛੇਤੀ ਆਵੇ, ਤੈਨੂੰ ਵੀ ਨਾ ਦੁਨੀਆ ਤੋਂ ਕੋਈ ਅਲੱਗ ਹੀ ਮਿਲੇ ਜੋ ਸਿਰਫ ਤੇਰੇ ਟੈਲੈਂਟ ਨੂੰ ਦੇਖੇ। ਬਸ ਤੂੰ ਦਿਲ ਨਾ ਛੋਟਾ ਕਰ। ਮੈਂ ਮੂੰਹ ਨਹੀਂ ਦਿਲ ਛੋਟਾ ਕਰਦੀ। ਮੈਨੂੰ ਪਤਾ ਮੈਂ ਬਹੁਤ ਟੈਲੈਂਟਡ ਆ ਤੇ ਸੋਹਣੀ ਵੀ ਬਹੁਤ ਆ। ਇਹਨਾਂ ਮੰਕੀਆਂ ਨੂੰ ਕੀ ਪਤਾ ਜਿੰਜਰਾਂ ਦਾ ਟੇਸਟ। ਹੈਲੋ। ਹੈਲੋ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ੍ਰੀ ਅਕਾਲ ਪੁੱਤਰ, ਕਿਵੇਂ ਹੈ ਤੂੰ? ਸਭ ਵਧੀਆ ਆਂਟੀ ਜੀ। ਸਾਰਾ ਕਿੱਥੇ ਹੈ ਪੁੱਤਰ? ਆਂਟੀ ਉਹ ਨਹਾਉਣ ਗਈ ਹੋਈ ਹੈ। ਨਹਾਉਣ ਗਈ ਹੈ? ਹਾਂਜੀ। ਪਾਲੀ ਪੁੱਤ ਤੂੰ ਵੀ ਕਦੇ ਆ ਜੀ। ਆਉਂਗੀ ਜ਼ਰੂਰ। ਹਾਂ ਲੋ ਆਂਟੀ ਜੀ ਸਾਰਾ ਵੀ ਆ ਗਈ। ਅਸਲਾਮੁ ਅਲੈਕਮ ਮੰਮੀ। ਵਾਲੇਕਮ ਸਲਾਮ ਪੁੱਤਰ, ਕੀ ਬਣਿਆ ਅੱਜ? ਅੱਜ ਬਹੁਤ ਵਧੀਆ ਰਿਹਾ। ਮੈਨੂੰ ਸ਼ਾਰਟਲਿਸਟ ਕਰ ਲਿਆ ਉਹਨਾਂ ਨੇ, ਬਸ ਜਲਦੀ ਬੁਲਾਣਗੇ। ਪਤਾ ਨਹੀਂ ਮਰ ਜਾਣੇ ਹਰ ਵਾਰੀ ਕਿਹੜੀ ਲਿਸਟ 'ਚ ਪਾ ਦਿੰਦੇ ਨੇ। 3 ਸਾਲ ਹੋ ਗਏ ਨੇ ਤੈਨੂੰ ਐਕਟਰ ਨਹੀਂ ਬਣਨ ਨਿਕਲਿਆ ਨੂੰ, ਅਜੇ ਤੱਕ ਤੇ ਕੁਝ ਹੋਇਆ ਹੀ ਨਹੀਂ। ਬਸ ਹੁਣ ਤਾਂ ਮੰਜ਼ਿਲ ਨੇੜੇ ਹੀ ਆ ਅੰਮੀ। 3-4 ਸਟੂਡੀਓਜ਼ ਨੇ ਸ਼ਾਰਟਲਿਸਟ ਕੀਤਾ ਹੈ ਇਸ ਵਾਰ। ਕੋਈ ਨਾ ਕੋਈ ਫਿਲਮ ਤਾਂ ਸ਼ੁਰੂ ਹੋ ਜੂ, ਮੇਰਾ ਦਿਲ ਕਹਿੰਦਾ ਹੈ। ਦੇਖ ਪੁੱਤਰ, ਇਹ ਫਿਲਮਾਂ ਸ਼ਿਲਮਾਂ ਨਾ ਆਪਣੇ ਵਰਗੇ ਲੋਕਾਂ ਲਈ ਨਹੀਂ ਜੇ, ਇਹ ਤੇ ਅਮੀਰ ਲੋਕਾਂ ਦੇ ਸ਼ੌਕ ਨੇ। ਪੁੱਤਰ ਤੂੰ ਘਰ ਵਾਪਿਸ ਆ ਜਾ, ਤੇਰੇ ਲਈ ਨਾ 2-3 ਬੜੇ ਚੰਗੇ ਚੰਗੇ ਰਿਸ਼ਤੇ ਆਏ ਜੇ। ਹਾਂ ਅੰਮੀ, ਮੈਂ ਤਿਆਰ ਆ ਨਿਕਾਲ ਲਈ, ਪਰ ਹੀਰੋਇਨ ਬਣਨ ਤੋਂ ਬਾਅਦ। ਜਿੰਨਾ ਚਿਰ ਮੇਰਾ ਸੁਪਨਾ ਪੂਰਾ ਨਹੀਂ ਹੋ ਜਾਂਦਾ, ਮੈਂ ਹੋਰ ਕੁਝ ਨਹੀਂ ਸੋਚ ਸਕਦੀ।
ਮਾਰੂਥਲ ਵਿੱਚ ਪਾਣੀ ਦਾ ਭੁਲੇਖਾ ਤਾਂ ਕਿਸੇ ਨੂੰ ਵੀ ਪੈ ਸਕਦਾ ਹੈ ਪੁੱਤਰ, ਪਰ ਇਹ ਭੁਲੇਖਾ ਹਕੀਕਤ 'ਚ ਬਦਲੇ ਇਹ ਜ਼ਰੂਰੀ ਨਹੀਂ ਹੈ। ਜੇ ਅੱਜ ਤੇਰੇ ਅੱਬਾ ਜ਼ਿੰਦਾ ਹੁੰਦੇ ਤਾਂ ਤੈਨੂੰ ਕੰਨੋਂ ਫੜ ਕੇ ਘਰ ਵਾਪਸ ਲੈ ਆਉਂਦੇ। ਤੂੰ ਘਰ ਵਾਪਸ ਆ ਜਾ ਪੁੱਤਰ। ਸ਼ਬਾ ਖੈਰ। ਸਤਿ ਸ਼੍ਰੀ ਅਕਾਲ ਪੇਂਟਰ ਬਾਈ। ਆ ਵੀ ਜਗਿਆ, ਕੀ ਹਾਲ ਹੈ? ਠੀਕ ਹੈ ਬਾਈ ਜੀ। ਹੋਰ ਸੁਣਾ, ਹੋਰ ਵਿਆਹ ਵਧੀਆ ਹੋ ਗਿਆ ਨਿੰਮੀ ਦਾ? ਲਾਡੋ ਦਾ ਵਿਆਹ ਵਧੀਆ ਹੋ ਗਿਆ। ਲਾਡੋ ਰਾਣੀ ਕੋਲ ਹੀ ਚੱਲਿਆ। ਸੋਚਿਆ ਬਈ ਖਾਲੀ ਹੱਥ ਕਿਉਂ ਜਾਣਾ। ਤਸਵੀਰ ਕਿੰਨੀ ਦਿੱਤੀ ਹੈ ਜੀ? ਆਹ ਤੇਰੇ ਕੋਲ ਕਿੰਨੇ ਆ? ਮੇਰੇ ਕੋਲ ਤਾਂ ਬਸ ਆ ਲਓ ਜੀ, ਐਨੇ ਕੀ ਆ ਬਸ। ਜਿੰਨੇ ਹੈਗੇ ਆ ਬਹੁਤ ਹੈ। ਤੇ ਬਾਪੂ ਨੂੰ ਕਹਿੰਦੀ ਪਿਛਲੇ ਪੈਸੇ ਵੀ ਦੇ ਦੇ। ਹਾਂ ਲੈ ਫੜਾ ਤੇ ਆ ਲੈ, ਚੱਲ ਸ਼ਾਬਾਸ਼। ਮੈਡਮ ਜੀ ਤੁਸੀਂ, ਸਤਿ ਸ਼੍ਰੀ ਅਕਾਲ ਜੀ। ਇੱਕ ਮਿੰਟ ਬੈਠੋ ਜੀ। ਮੈਡਮ ਜੀ ਕੀ ਲਾਓਗੇ, ਚਾਹ ਕੇ ਪਕੌੜੇ ਜੀ? ਪਹਿਲਾਂ ਇੱਕ ਗੱਲ ਦੱਸ, ਤੂੰ ਇਹ ਸਭ ਵੇਚਣ ਲਈ ਬਣਾਉਣਾ ਹੈ ਜਾਂ ਆਪਣੇ ਲਈ? ਹਾਂਜੀ ਮਤਲਬ ਜੀ? ਮਤਲਬ ਤੇਰੇ ਚਾਹ ਪਕੌੜਿਆਂ ਦਾ ਕੋਈ ਮੁੱਲ ਵੀ ਹੈਗਾ ਜਾਂ ਉਸ ਪੇਂਟਰ ਦੀ ਪੇਂਟਿੰਗ ਵਾਂਗੂ ਇਹਨਾਂ ਦਾ ਵੀ ਕੋਈ ਮੁੱਲ ਨਹੀਂ? ਅੱਛਾ, ਉਹ ਨਹੀਂ ਜੀ ਨਹੀਂ, ਆਪਾਂ ਤਾਂ ਫੁੱਲ ਵਪਾਰੀ ਹਾਂ ਜੀ। ਹਾਂ ਤੁਸੀਂ ਪਕੌੜਿਆਂ ਨੂੰ ਛੱਡੋ, ਜੇ ਕੋਈ ਮੇਰਾ ਵੱਧ ਮੁੱਲ ਲਾਵੇ ਨਾ ਮੈਂ ਤਾਂ ਝੱਟ ਵਿਕ ਜਾ। ਇਹ ਕਿੱਦਾਂ ਦਾ ਬੰਦਾ ਹੈ ਜਿਹਨੇ 10 ਲੱਖ ਠੁਕਰਾਤਾ? ਇਹ ਤਾਂ ਬੰਦਾ ਨਹੀਂ ਜੀ, ਹੋਰ ਹੀ ਦੁਨੀਆ ਦਾ ਬਸ਼ਿੰਦਾ। ਰੱਬ ਨੇ ਗਲਤੀ ਨਾਲ ਇਸ ਦੁਨੀਆ ਤੇ ਭੇਜਤਾ। ਮੈਂ ਸਮਝੀ ਨਹੀਂ। ਦੇਖੋ ਜੀ, ਪੈਸੇ ਦਾ ਮੋਹ ਨਹੀਂ, ਦੁਨੀਆ ਦੀ ਪਰਵਾਹ ਨਹੀਂ, ਰੰਗਾਂ ਦੀ ਦੁਨੀਆ ਦਾ ਰਾਜਾ। ਇਹਦਾ ਇਹ ਨਹੀਂ ਪਤਾ ਇਹ ਲੱਖਾਂ ਦੀ ਚੀਜ਼ ਕੱਖਾਂ 'ਚ ਦੇ ਦੇ ਤੇ ਜੇ ਨਾ ਦੇਵੇ ਤਾਂ ਕੱਖਾਂ ਦੀ ਚੀਜ਼ ਲੱਖਾਂ 'ਚ ਬਣਾ ਦੇਵੇ। ਜਿਵੇਂ ਇਹ ਕੁਦਰਤ ਨੂੰ ਦੇਖਦਾ ਨਾ ਜੀ, ਮਹਿਸੂਸ ਕਰਦਾ, ਬਸ ਉਸੇ ਨਾਲ ਗੁੱਟਕੂ ਕਰਦਾ। ਗੁਟਕੂ? ਹਾਂਜੀ, ਕੁਦਰਤ ਨਾਲ ਗੁੱਟਕੂ ਕਰਦਾ ਇਹ। ਗੁਫ਼ਤਗੂ? ਹਾਂਜੀ ਹਾਂਜੀ ਉਹੀ ਗੁੱਟਕੂ। ਲੋਕ ਤਾਂ ਇਹਦੀਆਂ ਗੱਲਾਂ ਸੁਣ ਕੇ ਉਹਨੂੰ ਪਾਗਲ ਕਹਿੰਦੇ ਆ ਜੀ। ਹੁਣ ਇਹ ਪਾਗਲ ਆ ਜਾਂ ਲੋਕ ਪਾਗਲ ਆ, ਇਹ ਤਾਂ ਬਸ ਰੱਬ ਹੀ ਜਾਣਦਾ। ਤੇ ਉਹ ਫੋਟੋ, ਉਹਦੇ ਵਿੱਚ ਜਿਹੜੀ ਕੁੜੀ ਹੈ ਉਹ ਇਹਦੀ ਕੋਈ ਖਾਸ ਹੈ ਜਿਹੜੀ ਉਹ ਵੇਚਣਾ ਨਹੀਂ ਚਾਹੁੰਦਾ? ਇਹ ਤਾਂ ਇਹਨੂੰ ਵੀ ਨਹੀਂ ਪਤਾ ਜੀ। ਇੱਕ ਦਿਨ ਫਟੀ ਹੋਈ ਫੋਟੋ ਮਿਲੀ ਸੀ, ਇਹਨੇ ਆਪਣੀ ਕਲਾ ਨਾਲ ਉਹਨੂੰ ਪੂਰਾ ਕਰਤਾ। ਰੰਗਾਂ ਤੋਂ ਖਾਸ ਇਹਦੇ ਲਈ ਕੁਝ ਨਹੀਂ ਜੀ। ਉਹ ਛੋਟੂ ਆ ਗਲਾਸ ਫੜਾ। ਹਾਂ ਡਾਰਲਿੰਗ, ਕਾਹਦੀ ਟੈਨਸ਼ਨ ਲਈ ਆ? ਤੇਰੇ ਵਾਲਾ ਕੰਮ ਮੈਂ ਕਰਵਾਤਾ। ਹਾਂ, ਅਗਲੀ ਫਿਲਮ ਐਮੀ ਨਾਲ ਆ। ਕੀ ਐਮੀ ਨੂੰ ਨਹੀਂ ਜਾਣਦੀ ਯਾਰ? ਐਮੀ ਵਿਰਕ ਹੋਰ ਐਮੀ ਭੂੰਦੜੀ ਵਾਲਾ। ਹਾਂ, ਨਾਲੇ ਫਿਲਮ ਯੂਕੇ ਆ। ਤੈਨੂੰ ਖਰਚੇ ਦੀ ਕੀ ਟੈਨਸ਼ਨ ਆ? ਖਰਚਾ ਤਾਂ ਪ੍ਰੋਡਿਊਸਰ ਨੇ ਕਰਨਾ। ਜੇ ਕਹੇ ਤਾਂ ਮੈਂ ਵੀ ਨਾਲ ਹੀ ਚੱਲਾਂ। ਹੈ ਨਾਲੇ ਤੂੰ ਆਪਦੇ ਵਾਲਾ ਪ੍ਰੋਮਿਸ ਪੂਰਾ ਕਰ ਦੀ। ਯਾਰ ਕਰਤੀ ਨਾ ਉਹੀ ਗੱਲ। ਫਿਰ ਮੈਨੂੰ ਪਹਿਲਾਂ ਪਤਾ ਸੀ ਕੱਲ ਤੂੰ ਵੱਡੀ ਹੀਰੋਇਨ ਬਣ ਗਈ। ਫਿਰ ਸਾਡੀ ਛਤਰੀ ਤੇ ਕਿੱਥੇ ਬਹਿਣਾ ਯਾਰ। ਚਲੋ ਮੈਂ ਤੁਹਾਡੇ ਨਾਲ ਫਿਰ ਗੱਲ ਕਰਦਾ, ਠੀਕ ਹੈ? ਹਾਂਜੀ ਠੀਕ ਹੈ ਓਕੇ, ਕੋਈ ਗੱਲ ਨਹੀਂ, ਆਪਾਂ ਕਰਦੇ ਹਾਂ ਗੱਲ। ਓਕੇ ਬਾਏ, ਟੇਕ ਕੇਅਰ। ਹੈਲੋ ਜੀ। ਹੈਲੋ ਸਰ, ਹਾਊ ਆਰ ਯੂ? ਫਾਈਨ। ਤੁਸੀਂ ਦੱਸੋ ਕਿਵੇਂ ਹੋ? ਵਧੀਆ। ਮੈਂ ਤਾਂ ਤੁਹਾਨੂੰ ਬਸ ਫੋਟੋਜ਼ ਦੇਣ ਆਈ ਸੀ, ਨਿਊ ਕਰਵਾਈਆਂ ਨੇ। ਨਵੀਆਂ ਫੋਟੋਆਂ ਕਰਵਾਉਣ ਦੀ ਕੀ ਲੋੜ ਸੀ? ਮੇਰੇ ਕੋਲ ਤਾਂ ਪਹਿਲਾਂ ਹੀ ਬਹੁਤ ਫੋਟੋਆਂ ਪਈਆਂ। ਸਰ ਇਹ ਫੋਟੋਜ਼, ਜਿਹਨੂੰ ਵੀ ਤੇਰੀਆਂ ਫੋਟੋਆਂ ਇਦਾਂ ਭੇਜਦਾ ਉਹ ਮੈਨੂੰ ਵਾਪਸ ਇਦਾਂ ਭੇਜਦਾ। ਸਾਰਾ ਰਾਜੇ, ਤੈਨੂੰ ਕਿੰਨੀ ਵਾਰ ਸਮਝਾ ਚੁੱਕਿਆ ਮੈਂ ਕਿ ਲੀਡ ਦੇ ਚੱਕਰਾਂ 'ਚ ਟਾਈਮ ਵੇਸਟ ਨਾ ਕਰ। ਜੋ ਵੀ ਨਿੱਕਾ ਮੋਟਾ ਕਰੈਕਟਰ ਮਿਲਦਾ ਨਾ ਕਰ ਲੈ। ਨਾਲੇ ਜਿਹਨੇ ਛਾਉਣਾ ਹੁੰਦਾ ਨਾ ਉਹ ਇੱਕ ਛੋਟੇ ਜਿਹੇ ਸੀਨ 'ਚ ਵੀ ਛਾ ਜਾਂਦਾ।
ਜੇ ਰੱਬ ਨੇ ਚਾਹਿਆ ਤਾਂ ਲੀਡ ਵੀ ਮਿਲ ਜੂ। ਕਿਉਂ ਟੈਨਸ਼ਨ ਲਈ ਆ? ਤੁਹਾਡੀ ਨਿਗਾਹ 'ਚ ਹੈ ਕੋਈ ਕੁੜੀ ਜੋ ਇਦਾਂ ਹੀਰੋਇਨ ਬਣੀ ਹੋਵੇ? ਫੇਰ ਉਹੀ ਗੱਲਾਂ ਰਾਜੇ, ਦਿਮਾਗ ਤੋਂ ਕੰਮ ਲੈ, ਮੈਂ ਤੈਨੂੰ ਸੇਵ ਕਰ ਰਿਹਾ। ਹੀਰੋਇਨ ਬਣਨ ਲਈ ਇਹ ਕੱਲੀ ਐਕਟਿੰਗ ਨਹੀਂ ਚੱਲਦੀ, ਹੋਰ ਬਹੁਤ ਕੁਝ ਕਰਨਾ ਪੈਂਦਾ। ਆ ਜਿਹੜੇ ਆ ਲੀਡ ਦੀ ਵੇਟ ਕਰਦੀ ਕਰਦੀ ਨਾ ਬੁੱਢੀ ਨਾ ਹੋ ਜੀ ਕਿਤੇ, ਆ ਫਿਰ ਤੈਨੂੰ ਉਹੀ ਭੂਆ ਚਾਚੀ ਮਾਸੀ ਉਹ ਰੋਲ ਕਰਨੇ ਪੈਣੇ ਆ। ਮੇਰੀ ਮੰਨ, ਲੀਡ ਦੇ ਸੁਪਨੇ ਦੇਖਣੇ ਛੱਡ ਦੇ। ਹਾਂ ਥੈਂਕਸ ਫॉर योर ਕੰਸਰਨ। ਨਾਲੇ ਹਾਂ, ਜੇ ਖੁਦਾ ਸਲਾਹ ਦੇਣ ਜੋਗਾ ਕਰ ਦਵੇ ਤਾਂ ਸੁਪਨੇ ਪੂਰੇ ਕਰਨ ਦੀ ਦੇਈਦੀ ਹੈ, ਨਾ ਕਿ ਛੱਡਣ ਦੀ। ਹਾਂਜੀ ਪੇਂਟਰ ਸਾਹਿਬ, ਪਾਰਟੀ ਹੋ ਗਈ ਵੀ ਤੇਰੇ ਕੰਨੀ? ਪਾਰਟੀ? ਲੈ ਦੱਸ, ਉਹ 30 ਲੱਖ ਦੀ ਲੋਟਰੀ ਲੱਗੀ ਹੈ ਤੇਰੀ, ਪਾਰਟੀ ਤਾਂ ਬਣਦੀ ਆ ਬਈ। 30 ਲੱਖ ਦੀ ਲੋਟਰੀ? ਮੈਂ ਸਮਝਿਆ ਨਹੀਂ। ਉਹ ਸਰਪੰਚ ਦੀ ਕੁੜੀ ਨਹੀਂ ਸੀ ਉਹ ਜਿਹਦੀ ਆਪਾਂ ਪਾਰਟੀ ਤੇ ਗਏ ਸੀ? ਹੈਪੀ ਬਰਥਡੇ ਵਾਲੀ ਆਈ ਸੀ ਅੱਜ, ਪੁੱਛਦੀ ਸੀ ਤੇਰੇ ਬਾਰੇ। ਫੇਰ? ਲੈ ਉਹ ਭੋਲਿਆ ਪੰਛੀ ਆ, ਪਸੰਦ ਕਰਦੀ ਆ ਤੈਨੂੰ। ਤੈਨੂੰ ਕਿਵੇਂ ਪਤਾ? ਅੱਛਾ, ਹੋਰ ਤਾਂ ਸਾਰਾ ਕੁਝ ਤੈਨੂੰ ਹੀ ਪਤਾ। ਮੈਂ ਵੀ ਇੱਕ ਮਰ ਜਾਣੀ ਨੂੰ ਚਾਹ ਨਾਲ ਬਥੇਰੀਆਂ ਬਾਲੂਸ਼ਾਹੀਆਂ ਖਵਾਈਆਂ। ਤਜਰਬੇ ਆ ਤੇਰੇ ਭਰਾ ਦੇ, ਦੇਖ ਉਹਦੇ ਦਿਲ 'ਚ ਕੁਛ ਤਾਂ ਹੈ ਤੇਰੇ ਲਈ। ਹੈਗਾ, ਪਤਾ ਹੈ ਮੈਨੂੰ। ਉਹਦੇ ਦਿਲ 'ਚ ਮੇਰੇ ਲਈ ਬਹੁਤ ਸਾਰਾ ਗੁੱਸਾ। ਓ ਯਾਰ, ਗੁੱਸਾ ਹੀ ਤਾਂ ਪਿਆਰ ਦੀ ਪਹਿਲੀ ਪੌੜੀ ਹੁੰਦੀ ਆ। ਜੱਟ ਜੁੱਲੀ ਨਹੀਂ ਵੇਖੀ ਤੂੰ? ਤੂੰ ਨਾ ਆਪਣੇ ਤਜਰਬੇ ਕਿਤੇ ਹੋਰ ਵਰਤ ਲਾ, ਮੇਰਾ ਇਹਨਾਂ ਕੰਮਾਂ 'ਚ ਕੋਈ ਧਿਆਨ ਨਹੀਂ। ਇਹ ਤੂੰ ਚੰਗੀ ਤਰ੍ਹਾਂ ਜਾਣਦਾ ਹੈ। ਆਹੀ ਤਾਂ ਦੁੱਖ ਆ ਕਿ ਮੈਂ ਚੰਗੀ ਤਰ੍ਹਾਂ ਜਾਣਦਾ ਸਾਰਾ ਕੁਝ। ਹੁਣ ਤਾਂ ਜਵਾਨੀ ਜ਼ੋਰ ਆ, ਇਸ ਉਮਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਮਹਿਸੂਸ ਹੁੰਦੀ, ਪਰ ਢਲਦੀ ਉਮਰ 'ਚ ਤਾਂ ਕੋਈ ਖਿਆਲ ਰੱਖਣ ਵਾਲਾ ਚਾਹੀਦਾ ਨਾ। ਮੈਂ ਯਾਰ ਆ ਤੇਰਾ, ਮੈਂ ਨਾ ਸੋਚੂੰਗਾ ਤਾਂ ਹੋਰ ਕੌਣ ਸੋਚੂ? ਮੈਂ ਸੋਚਦਾ ਸਿੰਮੀ ਵਰਗੀ ਭਾਬੀ ਹੋਵੇ, ਮਤਲਬ ਸਿੰਮੀ ਹੀ ਭਾਬੀ ਹੋਵੇ ਜਿਹੜੀ ਤੇਰਾ, ਤੇਰੇ ਘਰ ਦਾ, ਤੇਰੇ ਰੰਗਾਂ ਦਾ, ਆ ਤੇਰੀਆਂ ਤਸਵੀਰਾਂ ਦਾ ਖਿਆਲ ਰੱਖੇ, ਤੇ ਤੁਹਾਡੇ 2-3 ਨਿੱਕੇ ਨਿੱਕੇ ਪੇਂਟਰ ਹੋਣ ਤੇ ਤਾਏ ਦੀ ਗੋਦੀ ਦੇ ਵਿੱਚ ਟਪੂਸੀਆਂ ਲਾਉਂਦੇ ਫਿਰਨ, ਤੇ ਮੈਂ ਉਹਨਾਂ ਵਾਸਤੇ ਗਰਮ ਗਰਮ ਪਕੌੜੇ ਬਣਾਵਾਂ। ਤੇਰਾ ਘਰ ਵਸਦਾ ਹੋ ਜੇ ਤੇ ਮੇਰਾ ਫਿਕਰ ਮੁੱਕੇ। ਉਹ ਸੋਚ ਯਾਰ, ਉਹ ਕੁੜੀ ਕੈਨੇਡਾ ਤੋਂ ਆਈ ਆ, ਜਨਤਾ ਇੱਥੇ 30-30 ਲੱਖ ਰੁਪਇਆ ਚੱਕੀ ਫਿਰਦੀ ਕੈਨੇਡਾ ਵਾਲੀ ਕੁੜੀ ਵਾਸਤੇ, ਤੇ ਤੂੰ ਹੀ ਮਰ ਜਾਣਾ। ਉਹ ਬਾਬੇ, ਕੈਨੇਡਾ ਕੈਨੇਡਾ। ਮੈਂ ਕੀ ਕਰਨਾ ਬੇਗਾਨੀ ਧਰਤੀ ਤੇ ਜਾ ਕੇ? ਮੈਂ ਆਪਣੀ ਮਿੱਟੀ ਵਿੱਚ ਖੁਸ਼ ਹਾਂ। ਉਹ ਯਾਰ, ਤੂੰ ਮਿੱਟੀ ਦੀ ਬੋਰੀ ਭਰ ਕੇ ਨਾਲ ਹੀ ਲੈ ਜੀ। ਉਹ ਲੋਕ ਕੈਨੇਡਾ ਸਕੂਟਰ, ਟਰੈਕਟਰ, ਮੰਜੇ ਲੈ ਕੇ ਫਿਰਦੇ ਆ, ਤੇ ਤੂੰ ਬੋਰੀ ਲੈ ਜੀ। ਦੇਖ ਯਾਰ, ਤੂੰ ਕਿਹੜਾ ਕੋਈ ਜੁਗਾੜ ਕਰਨਾ ਪੈਸੇ ਦਾ, ਬਸ ਥੋੜਾ ਜਿਹਾ ਪਿਆਰ ਹੀ ਕਰਨਾ। ਪਿਆਰ ਕੀਤਾ ਨਹੀਂ ਜਾਂਦਾ, ਪਿਆਰ ਹੋ ਜਾਂਦਾ ਹੈ। ਤੇ ਜਦੋਂ ਹੁੰਦਾ ਹੈ ਨਾ, ਤਾਂ ਇਹ ਪਿਆਰ ਜਾਂ ਫਿਰ ਹੋਰ ਖਿਆਲ ਨਹੀਂ ਆਉਣ ਦਿੰਦਾ। ਨਾਲੇ ਪਿਆਰ ਇੱਕ ਵਾਰ ਹੁੰਦਾ ਹੈ, ਤੇ ਮੈਨੂੰ ਮੇਰੀ ਇਹ ਦੁਨੀਆ ਨਾਲ ਪਿਆਰ ਹੋ ਗਿਆ। ਹੁਣ ਇਹੀ ਮੇਰੇ ਲਈ ਸਭ ਕੁਝ ਹੈ। ਮੈਨੂੰ ਹੋਰ ਕਿਸੇ ਪਿਆਰ ਦੀ ਜ਼ਰੂਰਤ ਹੀ ਨਹੀਂ ਹੈ। ਹੁਣ ਮੈਂ ਆਪਣਾ ਕੰਮ ਕਰ ਲਾਂ, ਤੈਨੂੰ ਵੀ ਤੇਰੀ ਦੁਕਾਨ ਤੇ ਗ੍ਰਾਹਕ ਲੱਭਦੇ ਹੋਣੇ ਆ। ਚਾਹ ਠੰਡੀ ਹੋ ਜਾਂਦੀ ਤੇਰੀ, ਪੀ ਲਈ। मैं खाना ले आई हूँ, तू प्लीज़ खाना लगा देना यार, मैं 2 मिनट फ्रेश होके आनी है।
ਗੈਸ ਵਾਟ ਵਾਟ? ਆਈ ਹੈਵ ਅ ਗੁੱਡ ਨਿਊਜ਼ ਫॉर ਯੂ। ਗੁੱਡ ਨਿਊਜ਼? ਕੀ ਹੈ ਗੁੱਡ ਨਿਊਜ਼? ਸਬਰ ਤਾਂ ਕਰ, ਪਹਿਲਾਂ ਮੈਂ ਰੋਟੀ ਖਾ ਲਾਂ, ਬਾਅਦ ਚ ਦੱਸਾਂਗੀ। ਮੈਂ ਨਹੀਂ, ਮੈਨੂੰ ਨਹੀਂ ਪਤਾ, ਹੁਣੇ ਦੱਸ। ਓ ਯਾਰ ਮੈਂ ਨਹੀਂ ਖਾਣੀ ਰੋਟੀ। ਇਹ ਕੀ ਗੱਲ ਹੋਈ? ਅੱਜ ਜਿਹੜੇ ਐਡ ਸ਼ੂਟ ਤੇ ਮੈਂ ਗਈ ਸੀ ਨਾ, ਉੱਥੇ ਮੈਨੂੰ ਇੱਕ ਪ੍ਰੋਡਿਊਸਰ ਮਿਲਿਆ। ਉਹਨੂੰ ਆਪਣੀ ਫਿਲਮ ਵਾਸਤੇ ਬਿਲਕੁਲ ਤੇਰੇ ਵਰਗੀ ਕੁੜੀ ਚਾਹੀਦੀ ਹੈ। ਉਹਨਾਂ ਨੂੰ ਮੈਂ ਤੇਰੀਆਂ ਫੋਟੋਆਂ ਦਿਖਾਈਆਂ ਤੇ ਤੇਰੇ ਬਾਰੇ ਦੱਸਿਆ ਵੀ ਹੈ। ਐਂਡ ਦ ਗੁੱਡ ਨਿਊਜ਼ ਇਜ਼ ਉਹਨਾਂ ਨੇ ਤੈਨੂੰ ਮਿਲਣ ਲਈ ਕੱਲ ਹੀ ਬੁਲਾਇਆ। ਸੱਚੀ? ਹਾਂਜੀ। ਥੈਂਕ ਯੂ ਪਾਲੀ। ਥੈਂਕ ਯੂ ਹੁਣ ਨਾ ਕਰ, ਬਾਅਦ ਚੋਂ ਕਰੀ। ਪਹਿਲਾਂ ਕੱਲ ਜਾ ਕੇ ਉਹਨਾਂ ਨਾਲ ਮੀਟਿੰਗ ਕਰਕੇ ਆ। ਫਿਲਹਾਲ ਮੈਨੂੰ ਦਾਲ ਫੜਾ। हेलो सर। हेलो, हैव ए सीट। थैंक यू। सारा? सारा हयात अली। गुड नेम। आर यू लोकल फ्रॉम चंडीगढ़? नहीं सर, मैं मलेरकोटले तो बिलोंग करती हाँ। ਕੰਮ ਦੇ ਸਿਲਸਿਲੇ 'ਚ ਇੱਥੇ ਰਹਿੰਦੀ ਆ। ਓਕੇ ਓਕੇ ਓਕੇ। ਮੈਂ ਤੁਹਾਡਾ ਆਡੀਸ਼ਨ ਦੇਖਿਆ, ਮੈਨੂੰ ਵਧੀਆ ਲੱਗਾ। ਤੁਸੀਂ ਪਹਿਲਾਂ ਕਦੇ ਕੰਮ ਕੀਤਾ? नो सर, आई एम स्टिल लुकिंग फॉर माई ब्रेक। बट मैं स्कूल तो लैके कॉलेज तक थिएटर किया है। पता नहीं किन्ने नुक्कड़ नाटक और स्टेज प्ले कर चुकी हाँ। मेरी एक्टिंग नू देख के मैनू हमेशा लीड रोल ही मिलता सी। मैं सोचा थिएटर तो बाद फिल्मां 'च भी लीड करा, पर इत्थे किसी नू मेरा टैलेंट नज़र ही नहीं आंदा। टैलेंट तो दिखता है, पर लोग देखना नहीं चाहते। लकीर ते फकीर कोई हट के करना ही नहीं चाहता। मैं कुछ अलग सोचा, दुनिया तो हट के कुछ नवा, एक डिफरेंट जो है ना, कोई कंसेप्ट लेके आना चाहना। आई एप्रीशिएट सर। मैं बहुत जल्दी एक फिल्म अनाउंस करने जा रहा। ये फिल्म एक कुड़ी दी कहानी है जिन्हों कि दुनिया दबाउण दी कोशिश करती है, पर वो कुड़ी दबदी किथे है। वाओ, इट्स अ ग्रेट कॉन्सेप्ट। योर फेस इज वेरी चार्मिंग, यू आर वेरी ब्यूटीफुल, डिफरेंट फ्रॉम अदर गर्ल्स। ਤੁਹਾਡੇ ਚੋਂ ਸਾਰੀਆਂ ਖੂਬੀਆਂ ਨੇ ਜੋ ਸਟਾਰ ਬਣਨ ਵਾਸਤੇ ਚਾਹੀਦੀਆਂ ਨੇ, ਤੇ ਮੈਂ ਬਣਾਵਾਂਗਾ ਤੁਹਾਨੂੰ ਇੱਕ ਸਟਾਰ। ਇਸ ਫਿਲਮ ਵਿੱਚ ਮੈਂ ਤੁਹਾਨੂੰ ਲੀਡ ਲਈ ਸਾਈਨ ਕਰ ਰਿਹਾ। थैंक यू सो मच सर। ਵੈਲਕਮ ਔਨ ਦਾ ਬੋਰਡ। थैंक यू सर। ਕੀ ਬਣਿਆ? ਦੱਸ ਤਾਂ ਸਹੀ ਮੈਨੂੰ ਕੀ ਬਣਿਆ? ਅੱਜ ਵੀ ਕੰਮ ਨਹੀਂ ਬਣਿਆ। ਉਹ ਚੱਲ ਕੋਈ ਨਾ, ਮੈਨੂੰ ਨਾ ਇੱਕ ਹੋਰ ਵੀ ਪ੍ਰੋਡਿਊਸਰ ਦਾ ਪਤਾ ਹੈ, ਆਪਾਂ ਨਾ ਉਹਦੇ ਕੋਲ ਚੱਲਾਂਗੇ। ਹਾਏ ਸ਼ੁਕਰ ਹੈ ਵਾਹਿਗੁਰੂ ਦਾ। ਤੈਨੂੰ ਪਤਾ ਹੈ ਮੈਨੂੰ ਨਾ ਸਵੇਰੇ ਤੋਂ ਹੀ ਬਹੁਤ ਜ਼ਿਆਦਾ ਸਟਰੋਂਗ ਇੰਟਿਊਸ਼ਨ ਆ ਰਹੀ ਸੀ ਗੁੱਡ ਨਿਊਜ਼ ਦੀ। बस पहला ब्रेक चाहिए सी। हुण मैं अपना बेस्ट देना। हाँ, दिन रात मेहनत करनी है। यू डिजर्व मोर सारा। तू बहुत अगे जाएंगी, देख ली तू। सारे पासे बस तेरे चर्चे होंगे, टीवी, रेडियो, सिनेमा, हर पासे बस सारा ही सारा। की गल, नींद नहीं आ रही? नींद भी कमाल ही है। पहला टेंशन च नहीं आती, अज खुशी च नहीं आ रही। इन्नी स्ट्रगल, इन्ने रिजेक्शंस, इन्ने टाइम तो बाद फाइनली वो सुपना ही की जिहदे लई स्ट्रगल ना करनी पे। तू सही कहंदी सी पाली, कोई खास ही होगा जो मैनू बिना किसी भेदभाव तो देखूगा। थैंक यू सो मच मैनू उस बंदे नाल मिलवाउण लई। थैंक यू मेरा नहीं, वाहिगुरू जी दा कर। मैं ते बस फ्रेंड होने दा फर्ज निभाया। मेरी स्टार सारा जिहदे कोल तेरी वर्गी फ्रेंड होवे वो ऑलरेडी स्टार आ। अच्छा हुण चलिए स्टार जी सौन लई। मैं सुनिया स्टार सौंदे नहीं। अच्छा दसा तेनू, स्टार सौंदे नहीं। चल चल, स्टार सौंदे नहीं।
ਇੰਨੀ ਸੋਹਣੀ ਬਣਾਉਣਾ ਹੈ ਇਹਨੂੰ। ਸੋਹਣੀ ਤਾਂ ਕਾਦਰ ਨੇ ਬਣਾਇਆ ਹੈ। ਮੈਂ ਤਾਂ ਬਸ ਉਹਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੂੰ ਮੇਰੀ ਪੇਂਟਿੰਗ ਕਿਉਂ ਨਹੀਂ ਬਣਾਉਂਦਾ? ਮੈਂ ਵੀ ਤਾਂ ਸੋਹਣੀ ਆ, ਇਹਦੇ ਨਾਲੋਂ ਤਾਂ ਮੈਂ ਕਿਤੇ ਜ਼ਿਆਦਾ ਸੋਹਣੀ ਆ। ਬੈਠੋ। ਕੁਦਰਤ ਨੇ ਹਰ ਇੱਕ ਚੀਜ਼ ਨੂੰ ਬਹੁਤ ਸੋਹਣਾ ਬਣਾਇਆ ਹੈ, ਬਲਕਿ ਸਭ ਤੋਂ ਸੋਹਣਾ ਤਾਂ ਉਹਨੇ ਇਨਸਾਨ ਨੂੰ ਬਣਾਇਆ ਹੈ। ਪਰ ਸੋਹਣੀ ਚੀਜ਼ ਨੂੰ ਖਰਾਬ ਕਰਨ ਦੀ ਇਨਸਾਨ ਦੀ ਪੁਰਾਣੀ ਆਦਤ ਹੈ। ਜਿੰਨਾ ਇਨਸਾਨ ਨੂੰ ਕੁਦਰਤ ਦੇ ਨੇੜੇ ਹੋਣਾ ਚਾਹੀਦਾ ਸੀ, ਉਨਾ ਦੂਰ ਹੋ ਗਿਆ। ਪਰਦੇ ਹਟ ਜਾਣ ਤਾਂ ਸਾਰੇ ਬਹੁਤ ਸੋਹਣੇ ਆ। ਵੈਸੇ ਵੀ ਕੁਦਰਤ ਨੇ ਕਿਸੇ ਨਾਲ ਕੋਈ ਫਰਕ ਨਹੀਂ ਕੀਤਾ। ਫਿਰ ਤੂੰ ਕਿਉਂ ਫਰਕ ਕਰਦਾ ਹੈ? ਪਰਦਿਆਂ ਪਿੱਛੇ ਭਾਵੇਂ ਕਿੰਨੀ ਵੀ ਖੂਬਸੂਰਤੀ ਹੋਵੇ, ਮਾਇਨੇ ਨਹੀਂ ਰੱਖਦੀ। ਤੇ ਦੂਜੇ ਪਾਸੇ ਪਰਦੇ ਨਾ ਹੋਣ ਤਾਂ ਖੂਬਸੂਰਤੀ ਬਿਆਨ ਕਰਨੀ ਔਖੀ ਹੋ ਜਾਂਦੀ ਹੈ। अस्सलाम वालेकुम अम्मी। ਵਾਲੇਕਮ ਸਲਾਮ ਪੁੱਤਰ। अम्मी खुदा ने दुआ कबूल कर ली। खाबा दे रेगिस्तान च पानी नहीं, अबशार मिले। खुलियां अखां नाल देखे सुपने पूरे होण लगे आ अम्मी। सारा पुत्र तू सच कह रही है? या अल्लाह। हाँ अम्मी, अज मेरी पहली फिल्म दा शूट, मेरा मतलब मेरा कम शुरू होण लग गया है। अज मैं सच्ची बहुत खुश हाँ। मैं हुणे मज़ार ते जाके सदका दे के आउंदी हां। अल्लाह मेरी सारा दियां खुशियां बरकरार रखे। हाँ जी अम्मी, दुआ करियो खुदा सब दे सुपने पूरे करन। मेरे भी? अम्मी देख पुत्र, मेरे भी ते सुपने ने। तेरा निकाह होवे, तेरा खावंद होवे, तेरे बच्चे होण, तेरा अपना घर परिवार होवे। होगा अम्मी, सब कुछ होगा ते बहुत वधिया होगा। ते फिर मैं बुला लवां बचोले नू? पहला मैं काम कर लवां अम्मी। चंगा, फिर रात नू फोन लाउनी आ तैनू, फिर करदी आ गलबात। चलो, खुदा हाफिज। चंगा पुत्र, खुदा हाफिज। या अल्लाह, तेरा लख लख शुक्र है। हेलो, हाँ जी, रेडी? हेलो सर। पहली फिल्म, पहला दिन किवें लग रहा? आई कांट एक्सप्लेन सर, सब कुछ किसी खाब वांगू लग रहा है। थैंक यू सो मच। तुसी मेरी जिंदगी च रब बन के आए हो। मैनू समझ नहीं आंदा तुहाडा थैंक्स किवें करा। जिवें करीदा उवें कर दो। थैंक यू सर, थैंक यू वेरी मच। इदां तां नहीं हुंदा। मैं समझी नहीं। ਐਡੀ ਭੋਲੀ ਵੀ ਨਹੀਂ ਹੈ ਜਿਹੜੀ ਤੂੰ ਸਮਝੇ ਨਾ। ਚੱਲ ਆ ਮੇਰੇ ਕੋਲ। ਬਸ ਰਹਿਣ ਦੇ ਉਹਨੂੰ। ਠੀਕ ਆ, ਓਕੇ ਆ ਕੰਮ। ਉਹ ਤੁਹਾਡੀ ਆ ਕੀ ਓਏ? ਉਹ ਦੇਖੋ ਕੌਣ ਹੈ? ਭਾਜੀ ਕੀ ਹੋਇਆ? ਉਹ ਕਿਸੇ ਨੇ ਲੇਜ਼ਰ ਮਾਰਿਆ ਮੇਰੇ ਤੇ, ਨਿਸ਼ਾਨਾ ਲਾਈ ਬੈਠਾ ਕੋਈ, ਚੈੱਕ ਕਰੋ। ਉਹ ਨਹੀਂ ਨਹੀਂ ਭਾਜੀ, ਉਹ ਤਾਂ ਲਾਈਟ ਹੋ ਰਹੀ ਆ। ਲਾਈਟ ਹੋ ਰਹੀ ਹੈ? ਹਾਂਜੀ ਹਾਂਜੀ ਲਾਈਟ ਹੋ ਰਹੀ ਹੈ। ਹਟੋ, ਰਿਲੈਕਸ। रेडी? कहाँ से लाया पकड़ के यार इसको? ये साला हुई की जाता मेरे नाल अज। ਐਡੀ ਭੋਲੀ ਵੀ ਨਹੀਂ ਹੈ ਜਿਹੜੀ ਤੂੰ ਸਮਝੇ।
ਖਾਬਾਂ ਦੇ ਰੇਗਿਸਤਾਨ 'ਚ ਪਾਣੀ ਨਹੀਂ ਅਬਸ਼ਾਰ ਮਿਲਿਆ। ਖੁੱਲੀਆਂ ਅੱਖਾਂ ਨਾਲ ਦੇਖੇ ਸੁਪਨੇ ਪੂਰੇ ਹੋਣ ਲੱਗੇ ਆ ਅੰਮੀ। ਹਾਂ ਅੰਮੀ, ਅੱਜ ਮੇਰੀ ਪਹਿਲੀ ਫਿਲਮ ਦਾ ਸ਼ੂਟ, ਮੇਰਾ ਮਤਲਬ ਮੇਰਾ ਕੰਮ ਸ਼ੁਰੂ ਹੋਣ ਲੱਗਿਆ। ਅੱਜ ਮੈਂ ਸੱਚੀ ਬਹੁਤ ਖੁਸ਼ ਹਾਂ। मैं बड़े बाजार पे जाके सदका देके अल्लाह मेरी सारा दी खुशियां बरकरार रखे। ਮੈਂ ਇੱਕ ਦਿਨ ਇਹਨਾਂ ਤੋਂ ਵੀ ਵੱਡੇ ਸਟੂਡੀਓ 'ਚ ਕੰਮ ਕਰਾਂਗੀ। मैं बड़े बाजार पे जाके सदका देके ਖਾਬਾਂ ਦੇ ਰੇਗਿਸਤਾਨ 'ਚ ਪਾਣੀ ਨਹੀਂ सारा दी ਅਬਸ਼ਾਰ ਮਿਲੇ। बरकरार ਮੇਰਾ ਮਤਲਬ ਹੋਣ ਲੱਗਿਆ ਅੰਮੀ। ਹਾਂ ਅੱਜ ਮੇਰੀ ਪਹਿਲੀ ਫਿਲਮ ਦਾ ਸ਼ੂਟ। ਮੈਂ ਹਰ ਵੱਡੇ ਸਟੂਡੀਓ 'ਚ ਕੰਮ ਕਰਾਂਗੀ। ਜਿਹਨਾਂ ਨੂੰ ਲੱਗਦਾ ਸੀ ਕਿ ਸਿਰਫ ਰੰਗ ਕਰਕੇ ਰੇਗਿਸਤਾਨ 'ਚ ਪਾਣੀ ਨਹੀਂ ਅਬਸ਼ਾਰ ਮਿਲੇ। सिमी राइट अपनी फोन ते गल हुई सी यस कम हैव अ सीट थैंक यू की लाओगे कॉफ़ी और कॉफ़ी हॉट और कोल्ड हॉट कॉफ़ी हाँ 2 हॉट कॉफ़ीज़ प्लीज़ आर यू आर्ट लवर पेंटिंग वगैरह पसंद है तेनू नहीं एक्चुअली हाँ मतलब तेरी पेंटिंग देखने तो पहला तक तो नहीं सी उस पेंटर ने ही बनाया आर्ट लवर मैनू तो इत्थे कोई 10,000 दे के राजी नहीं ते तू 10 लाख लाता इदा दा की दिखिया तेन उस फोटो च मैनू कुछ नहीं दिखिया उस पेंटर नू ही दिखिया मैनू तो बस वो पेंटिंग पसंद आ गई सी मैं खरीदनी चाही उन्हें वेची नहीं इनफैक्ट 10 लाख दी बोली लाउन तो बाद भी वो पेंटिंग मैनू नहीं मिली इन्ने च फिर तेरी कॉल आ गई मैं सोचा कुड़ी दी पेंटिंग तो मिली नहीं कुड़ी नू ही मिल लिया जावे सीरियसली उन्हें 10 लाख ठुकराता ऐदा दे भी बंदे हैगे आ दुनिया च होरां दा तां पता नहीं पर वो हैगा वो तां अपने आप च एक दुनिया है कैनवस दी दुनिया कुदरत दा आशिक रंगां दा राजा तू सही क्या वो इदां दा ही होगा मेरे जिस रंग नू हुण तक सब ने नकारिया ਉਹਦੇ ਰੰਗਾਂ ਨੇ ਉਸੇ ਨੂੰ ਮੇਰਾ ਸ਼ਿੰਗਾਰ ਬਣਾਤਾ ਮੈਂ ਸੱਚੀ ਉਹਨੂੰ ਮਿਲਣਾ ਚਾਹੁੰਦੀ ਆ ਮੈਂ ਵੀ ਚਾਹੁੰਦੀ ਆ ਕਿ ਤੁਸੀਂ ਦੋਵੇਂ ਆਪਸ 'ਚ ਮਿਲੋ ਤਾਂ ਕਿ ਉਹ ਵੀ ਤੈਨੂੰ ਪੂਰੀ ਨੂੰ ਦੇਖ ਸਕੇ ਪੂਰੀ ਨੂੰ ਦੇਖ ਕੇ ਮਤਲਬ ਐਕਚੁਅਲੀ ਉਹਨੂੰ ਨਾ ਤੇਰੀ ਅੱਧੀ ਫੋਟੋ ਮਿਲੀ ਸੀ ਤੇ ਉਹਨੂੰ ਕੰਪਲੀਟ ਉਹਨੇ ਆਪਣੀ ਕਲਾ ਨਾਲ ਕੀਤਾ ਅਮੇਜ਼ਿੰਗ ਯਾਰ ਉਹਨੇ ਸਿਰਫ ਮੇਰੀ ਫੋਟੋ ਨਹੀਂ ਪੂਰੀ ਕੀਤੀ ਮੇਰੀ ਲਾਈਫ ਦੀ ਹਰ ਵਿਸ਼ ਪੂਰੀ ਕਰਤੀ ਮੈਂ ਜਾ ਰਹੀ ਹਾਂ ਕੱਲ मेरे नाल ही चल मिलवा दूंगी हाँ ज़रूर ठीक है मैं होटल मैरियट रुकी हाँ तू उत्थे ही आ जाई असी नाल चलांगे होटल च क्यों हुण तां अपना एक रिश्ता बन गया ते रिश्तेदार घरे रुकदे हुंदे आ होटल च नहीं तू मेरे नाल मेरे घर चल रही है नहीं यार इट्स ओके नो इट्स नॉट ओके यू आर कमिंग विद मी दैट्स फाइनल तू इत्थे अपनी फैमिली नाल रहनी है नहीं नहीं मैं इत्थे अपनी दोस्त पाली नाल रहनी हाँ पाली तेनू देख के बहुत खुश होएगी ठीक है कर सोना है तेरा थैंक यू ये है पाली पाली ये है सिमी ओ 10 लाख वाली हाँ ਉਹੀ ਆ ਮੈਂ ਤੂੰ ਦੱਸਿਆ ਨਹੀਂ ਮੈਨੂੰ ਤੇਰੀ ਫਰੈਂਡ ਡਾਕਟਰ ਹੈ ਇਸ ਹਿਸਾਬ ਨਾਲ ਤੇ ਕੱਲ ਐਡਵੋਕੇਟ ਤੇ ਪਰਸੋਂ ਪੁਲਿਸ ਵਾਲੀ ਉਹ ਕਿਵੇਂ ਪਾਲੀ ਵੀ ਐਕਟਰ ਆ ਐਡ ਸ਼ੂਟ ਕਰਦੀ ਆ ਨਿਊ ਸ਼ੂਟ ਨਿਊ ਗੈਟਅਪ ਅੱਛਾ ਸਹੀ ਹੈ ਯਾਰ ਵੈਸੇ ਤੁਹਾਡੀ ਐਕਟਰਸ ਦੀ ਲਾਈਫ ਵੀ ਕਿੰਨੀ ਅਮੇਜ਼ਿੰਗ ਹੁੰਦੀ ਹੈ ਇੱਕੋ ਹੀ ਜ਼ਿੰਦਗੀ 'ਚ
ਕਿੰਨੀਆਂ ਜ਼ਿੰਦਗੀਆਂ ਜੀ ਲੈਂਦੇ ਹੋ। ਵਾਓ, ਕਿੰਨੀਆਂ ਸੋਹਣੀਆਂ ਗੱਲਾਂ ਕਰਦੇ ਆ। ਹੈਲੋ, ਹਾਈ। ਆਮ ਗਲੈਡ ਟੂ ਮੀਟ ਯੂ। ਐਕਚੁਅਲੀ ਮੇਰਾ ਕੰਟੀਨਿਊ ਸ਼ੂਟ ਚੱਲ ਰਿਹਾ ਸੀ, ਸੋ ਮੈਂ ਇੱਦਾਂ ਹੀ ਆ ਗਈ। ਤੁਸੀਂ ਕੁਝ ਖਾਦਾ ਪੀਤਾ? ਕਿੱਥੇ, ਤੇਰਾ ਵੇਟ ਕਰਦੇ ਸੀ। ਇੰਨਾ ਸਵਾਦ ਖਾਣਾ ਬਣਾਉਂਦੀ ਆ ਨਾ, ਢਿੱਡ ਭਰ ਜੇ ਪਰ ਜੀ ਨਹੀਂ ਭਰਦਾ। ਐਕਟਰ ਦਾ ਤਾਂ ਪਤਾ ਨਹੀਂ, ਪਰ ਕੁੱਕ ਬਹੁਤ ਵਧੀਆ ਹੈ। ਦੱਸਾਂ ਤੈਨੂੰ। ਮਜ਼ਾਕ ਇੱਕ ਪਾਸੇ, ਪਰ ਸੱਚੀ ਐਕਟਰ ਵੀ ਬਹੁਤ ਵਧੀਆ ਹੈ ਤੇ ਇਨਸਾਨ ਵੀ। ਬਹੁਤ ਘੱਟ ਲੋਕ ਹੁੰਦੇ ਆ ਜੋ ਤੁਹਾਡੇ ਸੁਪਨਿਆਂ ਤੇ ਤੁਹਾਡੇ ਜਿੰਨਾ ਯਕੀਨ ਰੱਖਦੇ ਆ। ਬਸ ਹੁਣ ਹੋਰ ਪੰਪ ਨਾ ਦੇ। ਮੈਂ ਫਰੈਸ਼ ਹੋ ਕੇ ਆਉਣੀ ਆ, ਫਿਰ ਮੈਂ ਖਾਣਾ ਬਣਾਉਣੀ। ਠੀਕ ਹੈ, ਤੁਸੀਂ ਗੱਲਾਂ ਕਰੋ। ਓਕੇ। ਚਲੋ। ਇਸ ਇੰਡਸਟਰੀ ਦੇ ਜ਼ਿਆਦਾਤਰ ਲੋਕ ਕਿਸੇ ਨਵੇਂ ਕਲਾਕਾਰ ਨੂੰ ਮੌਕਾ ਦੇਣ ਲਈ ਆਪਣੇ ਮੌਕੇ ਦੀ ਤਲਾਸ਼ 'ਚ ਰਹਿੰਦੇ ਨੇ। ਮੈਂ ਨਾ ਉਹਨਾਂ ਨੂੰ ਮੌਕਾ ਦਿੱਤਾ ਤੇ ਨਾ ਉਹਨਾਂ ਨੇ ਮੈਨੂੰ। ਕਾਫੀ ਸਟਰਗਲ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਇਸ ਇੰਡਸਟਰੀ ਲਈ ਬਣੀ ਹੀ ਨਹੀਂ। ਇਸ ਕਸ਼ਮਕਸ਼ ਨੂੰ ਮੈਂ ਖਤਮ ਹੀ ਕਰਨ ਲੱਗੀ ਸੀ ਕਿ ਪਾਲੀ ਦਾ ਫੋਨ ਆ ਗਿਆ। ਫਿਰ ਉਸਨੇ ਉਸ ਫੋਟੋ ਬਾਰੇ ਦੱਸਿਆ। ਉਹਨੇ ਸਿਰਫ ਮੇਰੀ ਤਸਵੀਰ ਹੀ ਨਹੀਂ ਬਣਾਈ, ਉਹਨੇ ਮੇਰੇ ਲੇਖਾਂ 'ਚ ਜ਼ਿੰਦਗੀ ਦੀ ਲਕੀਰ ਬਣਾਈ ਆ। ਮੈਂ ਸੱਚੀ ਉਹਦਾ ਦੇਣਾ ਕਦੇ ਨਹੀਂ ਦੇ ਸਕਦੀ। ਕਈ ਵਾਰੀ ਨਾ ਸਾਡੇ ਹਾਲਾਤ ਸਾਡੀ ਜ਼ਿੰਦਗੀ ਦੇ ਖਿਲਾਫ ਹੋ ਜਾਂਦੇ ਆ ਤੇ ਉਹਨਾਂ ਨਾਲ ਲੜਨਾ ਕਦੇ ਵੀ ਸੌਖਾ ਨਹੀਂ ਹੁੰਦਾ, ਪਰ ਅਸੀਂ ਹਿੰਮਤ ਥੋੜੀ ਹਾਰ ਸਕਦੇ ਆ। ਸਾਨੂੰ ਤਾਂ ਉਹਨਾਂ ਦਾ ਸਾਹਮਣਾ ਕਰਨਾ ਹੀ ਪੈਂਦਾ। ਇਹੀ ਤਾਂ ਜ਼ਿੰਦਗੀ ਹੈ। ਪਾਲੀ ਹਮੇਸ਼ਾ ਕਹਿੰਦੀ ਸੀ ਕਿ ਕੋਈ ਖਾਸ ਹੀ ਹੋਊਗਾ ਜੋ ਤੈਨੂੰ ਬਿਨਾਂ ਕਿਸੇ ਭੇਦਭਾਵ ਤੋਂ ਦੇਖੂਗਾ। ਤੂੰ ਬਿਲਕੁਲ ਸਹੀ ਕਿਹਾ। ਉਹਨੇ ਸੱਚੀ ਤੈਨੂੰ ਬਿਨਾਂ ਕਿਸੇ ਭੇਦਭਾਵ ਤੋਂ ਵੇਖਿਆ। ਮੈਂ ਇੱਕ ਗੱਲ ਸੱਚ ਦੱਸਾਂ, ਉਹਦੀ ਬਣਾਈ ਤੇਰੀ ਪੇਂਟਿੰਗ ਨੂੰ ਦੇਖਣ ਤੋਂ ਬਾਅਦ ਅੱਜ ਤਾਂ ਤੂੰ ਮੈਨੂੰ ਮੇਥੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਹੈ। गर्ल्स, डिनर इज रेडी, कम फास्ट। चलिए, हाँ करिए डिनर। हेलो, हाँ जी, ओके, हाँ जी मैं लोकल हाँ। हुणे इसे वक्त? ओके ओके, नो प्रॉब्लम, मैं आ रही हाँ। ओके, थैंक यू सर। ਕੀ ਹੋਇਆ? ਫਾਈਨਲੀ ਉਹ ਕਾਲ ਆ ਗਿਆ ਜਿਹਦਾ ਮੈਂ ਇੰਨੇ ਸਾਲਾਂ ਤੋਂ ਵੇਟ ਕਰ ਰਹੀ ਸੀ। ਪ੍ਰੋਡਿਊਸਰ ਦਾ ਕਾਲ ਸੀ, ਉਹ ਮੈਨੂੰ ਮਿਲਣ ਲਈ ਬੁਲਾ ਰਿਹਾ। ਸੋ ਮੈਨੂੰ ਜਾਣਾ ਪੈਣਾ। ਮੈਂ ਕੱਲ ਪਰਸੋਂ ਪੱਕਾ ਉਹਨੂੰ ਮਿਲਣ ਆਉਂਗੀ। प्रॉमिस? ਪ੍ਰੋਮਿਸ। ਪਰ ਹੁਣ ਮੈਨੂੰ ਜਾਣਾ ਪੈਣਾ। इट्स ओके। ਆਉਣ 'ਚ ਕੋਈ ਤਕਲੀਫ ਤਾਂ ਨਹੀਂ ਹੋਈ? ਨਹੀਂ ਨਹੀਂ ਸਰ। ਡਾਇਰੈਕਟਰ ਸਾਹਿਬ ਬਸ 2 ਮਿੰਟ 'ਚ ਆ ਗਏ। ਲੋ ਆइए सर। सारा ਫੋਟੋ ਗਰਲ। ਐਕਚੁਅਲੀ ਮੈਂ 3 ਸਾਲ ਪਹਿਲਾਂ ਨਾ ਇੱਕ ਕਹਾਣੀ ਲਿਖੀ ਸੀ, ਪਰ ਮੈਨੂੰ ਉਹਦੇ ਲਈ ਕੋਈ ਫਰੈਸ਼ ਚਿਹਰਾ ਨਹੀਂ ਮਿਲਿਆ। ਫਿਰ ਮੈਂ ਤੇਰੀ ਉਹ ਵਾਇਰਲ ਫੋਟੋ ਦੇਖੀ ਤੇ ਮੈਨੂੰ ਲੱਗਿਆ ਕਿ ਹਾਂ, ਇਹ ਉਹ ਚਿਹਰਾ ਹੋ ਸਕਦਾ ਹੈ। ਉਹ ਚਿਹਰਾ ਜਿਸ ਤੇ ਨਜ਼ਰ ਖੜਦੀ ਹੋਵੇ। ਕੰਗ੍ਰੈਚੁਲੇਸ਼ਨਸ, ਤੁਸੀਂ ਮੇਰੀ ਫਿਲਮ ਕਰ ਰਹੇ ਹੋ, ਉਹ ਵੀ ਲੀਡ ਤੇ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਇਟਸ ਓਕੇ, ਯੂ ਡਿਜ਼ਰਵ ਦਿਸ। ਮਨੂ जी सर। ਤੂੰ ਸਾਰਾ ਪੇਪਰ ਵਰਕ ਦੇਖ ਲੈ। जी सर। ਤੇ ਨਾਲੇ ਜੋ ਵੀ ਫਾਰਮੈਲਿਟੀਜ਼ ਨੇ ਡਨ ਕਰ ਲੈ। बिल्कुल सर। ਠੀਕ ਹੈ, ਓਕੇ डन सर। ਚਲੋ ਫਿਰ ਮਿਲਦੇ ਹਾਂ। ਜੀ ਸਰ। ਇੱਕ ਗੱਲ ਹੋਰ, ਤੁਹਾਡਾ ਕੋਈ ਬॉयਫ੍ਰੈਂਡ ਹੈ? ਨੋ ਸਰ। ਮੰਮੀ ਹਾਂਜੀ। ਸ਼ੂਟਿੰਗ ਦੇ ਨਾਲ ਹੀ ਰਹਿਣਗੇ? ਨਹੀਂ ਨਹੀਂ ਸਰ, ਉਹ ਹਾਊਸ ਵਾਈਫ ਨੇ, ਘਰੇ ਹੀ ਰਹਿੰਦੇ ਆ। ਕਰ ਲਓ ਫਿਰ ਸੈਨ। जी सर। ਕੀ ਬਣਿਆ? ਫਿਲਮ ਡਨ ਹੋ ਗਈ ਸੱਚੀ? ਯੈਸ। लो सारा जी, साइन करो। मुबारक सारा जी। थैंक यू मनु सर। बेस्ट ऑफ लक। ਹੁਣ ਤਾਂ ਪਾਰਟੀ ਬਣਦੀ ਹੈ। ਹਾਂਜੀ ਜ਼ਰੂਰ।
ਪਾਰਟੀ ਇਹਨੂੰ ਬਾਅਦ ਚ ਦੇ ਦੀ, ਪਹਿਲਾਂ ਟਾਈਮ ਨਾਲ ਆਪਾਂ ਚੱਲਦੇ ਆਂ, ਨਹੀਂ ਤੇ ਫਿਰ ਬੱਸ ਨਿਕਲ ਜਾਣੀ ਤੇ ਕੈਬ ਦੇ ਪੈਸੇ ਬਹੁਤ ਲੱਗਣੇ ਨੇ। ਕੀ ਗੱਲ ਕਰਦੇ ਹੋ? ਹੁਣ ਇਹਨਾਂ ਦਾ ਬੱਸ ਦਾ ਸਫ਼ਰ ਖਤਮ। ਅੱਜ ਤੋਂ ਇਹ ਸਟਾਰ ਲਾਈਫ ਇੰਜੋਏ ਕਰਨਗੇ। ਸਟਾਰ ਲਾਈਫ? ਸਾਡੇ ਪ੍ਰੋਡਕਸ਼ਨ ਹਾਊਸ ਦੀ ਫਿਲਮ ਸਾਈਨ ਕਰਦੇ ਹੀ ਆਰਟਿਸਟ ਸਟਾਰ ਬਣ ਜਾਂਦਾ ਹੈ। ਹੁਣ ਇਹਨਾਂ ਦੀ ਹਰ ਜ਼ਰੂਰਤ ਦਾ ਖਿਆਲ ਅਸੀਂ ਰੱਖਾਂਗੇ। ਕਹਿੰਦੇ ਹੁੰਦੇ ਆ। ਲੋ ਸਾਰਾ ਜੀ, ਤੁਹਾਡੀ ਨਿਊ ਕਾਰ ਤੇ ਨਿਊ ਫਲੈਟ ਸਾਡੇ ਪ੍ਰੋਡਕਸ਼ਨ ਹਾਊਸ ਵੱਲੋਂ। ਥੈਂਕ ਯੂ ਜੀ। ਕਹਿੰਦੇ ਹੀ ਹੁੰਦੇ ਆ। ਆਜੋ ਸਾਰਾ ਜੀ, ਅੱਜ ਤੋਂ ਤੁਸੀਂ ਇੱਥੇ ਰਹੋਗੇ। ਵਾਓ, ਇੰਨਾ ਸੋਹਣਾ ਘਰ ਹੈ ਨਾ। सर मेरे लिए भी कुछ देख लियो, मैं भी आर्टिस्ट हाँ, मैं जी जान ला दूंगी। ਕਹਿੰਦੇ ਹੀ ਹੁੰਦੇ ਆ। वो तो मैं मजाक कर रही सी। ਮੈਂ ਵੀ ਤਾਂ ਉਹੀ ਕਰ ਰਿਹਾ ਸੀ, ਮਜ਼ਾਕ। ਥੈਂਕ ਯੂ ਸੋ ਮਚ ਸਰ। ਸੌਰੀ, ਮੈਂ ਇੰਨੀ ਖੁਸ਼ ਹਾਂ, ਮੈਨੂੰ ਥੈਂਕ ਯੂ ਤੋਂ ਬਿਨਾ ਹੋਰ ਸ਼ਬਦ ਹੀ ਨਹੀਂ ਮਿਲ ਰਹੇ। ਇਟਸ ਓਕੇ ਸਾਰਾ ਜੀ, ਹੁਣ ਤੁਸੀਂ ਰੈਸਟ ਕਰੋ ਤੇ ਕੱਲ ਸਵੇਰੇ ਸ਼ੂਟ ਤੇ ਲੈ ਜਾਣ ਲਈ ਕਾਰ ਪਹੁੰਚ ਜਾਏਗੀ। ਸ਼ੋਰ, ਸੀ ਯੂ देयर। ਸੀ ਯੂ। सर मैं भी आ जाऊंगी। ਇਦਾਂ ਕਹਿੰਦੇ ਹੀ ਹੁੰਦੇ ਆ। ਫਾਈਨਲੀ ਪੂਰੇ 3 ਸਾਲ ਦੀ ਖੋਜ ਤੋਂ ਬਾਅਦ ਮੈਨੂੰ ਉਹ ਚਿਹਰਾ ਮਿਲ ਗਿਆ ਜੀ, ਜਿਸ ਦੀ ਮੈਨੂੰ ਤਲਾਸ਼ ਸੀ। ਹੁਣ ਮੇਰੀ ਡ੍ਰੀਮ ਮੂਵੀ ਜਾਊਗੀ ਫਲੋਰ ਤੇ। ਆਈ ਐਮ ਸੋ ਹੈਪੀ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ, ਤੁਸੀਂ ਫਿਲਮ 'ਚ ਪੈਸੇ ਲਾਉਣ ਲਈ ਤਿਆਰ ਹੋਏ। ਆਪਾਂ ਤਾਂ ਵੀ ਯਾਰੀ ਪੁਗਾਈ ਹੈ, ਹੁਣ ਵਾਰੀ ਤੇਰੀ ਹੈ। ਦੇਖੀ ਕਿਤੇ ਡ੍ਰੀਮ ਦੇ ਚੱਕਰ 'ਚ ਠੋਕੂ ਨਾ ਲਵਾ ਦੀ। ਇੱਕ ਗੱਲ ਸੁਣ ਲੈ, ਸੁਪਨਾ ਭਾਵੇਂ ਟੁੱਟ ਜਾਏ, ਪੈਸਾ ਨਹੀਂ ਡੁੱਬਣਾ ਚਾਹੀਦਾ। ਉਹ ਭਾਜੀ ਤੁਸੀਂ ਟੈਨਸ਼ਨ ਨਾ ਲਓ, ਪੈਸੇ ਤਾਂ ਆਪਣੇ ਔਨ ਟੇਬਲ ਪੂਰੇ ਹੋ ਜਾਣੇ ਨੇ। ਆਪਣੀ ਕਹਾਣੀ ਬਹੁਤ ਸਟਰੋਂਗ ਹੈ। ਕਮੇਡੀ ਫਿਲਮ ਨਹੀਂ, ਪੀਰੀਅਡ ਹੈ। ਇੱਕ ਰਾਜੇ ਦਾ ਰੰਕ ਦੀ ਕੁੜੀ ਨਾਲ ਇਸ਼ਕ ਤੇ ਉਸ ਤੋਂ ਬਾਅਦ ਦੋਨਾਂ ਦਾ ਵਿਛੋੜਾ, ਮਿਲਾਪ, ਵਿਰਲਾਪ, ਬਿਰਹਾ। ਪੈਸੇ ਤਾਂ ਪੂਰੇ ਸਿਰਫ ਕਮੇਡੀ ਫਿਲਮ ਹੀ ਕਰਦੀ ਹੈ, ਬਾਕੀ ਤੁਸੀਂ ਦੇਖ ਲਓ। ਉਹ ਭਾਜੀ ਹਰ ਇੱਕ ਫਿਲਮ ਪੈਸੇ ਪੂਰੇ ਕਰਨ ਲਈ ਨਹੀਂ ਬਣਾਈ ਜਾਂਦੀ। ਮੇਰਾ ਮਤਲਬ ਪੈਸੇ ਪੂਰੇ ਕਰਨੇ ਵੀ ਜ਼ਰੂਰੀ ਨੇ। ਐਕਚੁਅਲੀ ਸਿਨੇਮਾ ਇਜ਼ ਦਾ ਰਿਫਲੈਕਸ਼ਨ ਆਫ ਦਾ ਸੋਸਾਇਟੀ। ਕਈ ਵਾਰੀ ਫਿਲਮ ਜਰੀਏ ਸਾਨੂੰ ਸਮਾਜ ਨੂੰ ਉਹਦਾ ਚਿਹਰਾ ਵੀ ਦਿਖਾਉਣਾ ਜ਼ਰੂਰੀ ਹੁੰਦਾ। ਦੇਖ ਲੈ, ਫੈਸਲਾ ਤੇਰਾ ਹੀ ਹੈ, ਪਰ ਇੱਕ ਵਾਰੀ ਹੋਰ ਸੋਚ ਲੈ, ਕੌਣ ਦੇਖਦਾ ਅੱਜ ਕੱਲ੍ਹ ਰੋਣੇ ਧੋਣੇ, ਉਹ ਵੀ ਪੁਰਾਣੇ ਜ਼ਮਾਨੇ ਦੇ। ਜਨਤਾ ਸਵਾਦ ਭਾਲਦੀ ਹੈ, ਫਨ ਭਾਲਦੀ ਹੈ, ਐਂਟਰਟੇਨਮੈਂਟ। ਵਿਦਿਆ ਬਾਲਨ ਨੇ ਵੀ ਤਾਂ ਆਹੀ ਕਿਹਾ, ਐਂਟਰਟੇਨਮੈਂਟ ਐਂਟਰਟੇਨਮੈਂਟ ਐਂਟਰਟੇਨਮੈਂਟ। ਬਾਬਿਓ, ਐਂਟਰਟੇਨਮੈਂਟ ਸਿਰਫ ਕਾਮੇਡੀ ਨਹੀਂ। ਹਰ ਵੇਲੇ ਹੱਸਣ ਵਾਲੇ ਨੂੰ ਦੁਨੀਆ ਪਾਗਲ ਕਹਿੰਦੀ ਹੈ। ਕੋਈ ਸੀਰੀਅਸ ਕਹਾਣੀ ਸਹੀ ਢੰਗ ਨਾਲ ਕਹੀ ਜਾਵੇ, ਉਹ ਵੀ ਐਂਟਰਟੇਨਮੈਂਟ ਹੀ ਆ। ਇਹ ਡਾਇਰੈਕਟਰ ਹੈ ਭਰਾਵਾ, ਉੱਤੋਂ ਰਾਈਟਰ ਵੀ ਹੈ। ਇਹਨੇ ਆਪਾਂ ਨੂੰ ਗੱਲਾਂ 'ਚ ਕਿੱਥੇ ਆਉਣ ਦੇਣਾ। ਛੱਡ ਰਹਿਣ ਦੇ, ਤੂੰ ਬਣਾ ਭਰਾਵਾ ਜੋ ਬਣਾਉਣਾ ਹੈ। ਅਸੀਂ ਵੀ ਦੇਖੀਏ ਤੂੰ ਕਿਹੜੀ ਮੁਗਲਾਜ਼ਮ ਬਣਾਉਣਾ ਹੈ। ਚਲੋ ਚੀਅਰਸ। ਸਾਰਾ, ਸਾਰਾ ਨਾਂ ਹੈ ਇਹਦਾ। ਅੱਛਾ, ਫੇਰ ਕੀ? ਮੈਂ ਉਹਨੂੰ ਮਿਲਣ ਗਈ ਸੀ ਤੇ ਮੈਂ ਉਹਨੂੰ ਤੇਰੇ ਬਾਰੇ ਵੀ ਸਭ ਕੁਝ ਦੱਸਿਆ। ਮੈਨੂੰ ਲੱਗਿਆ ਮੈਨੂੰ ਮਿਲਵਾਉਣਾ ਚਾਹੀਦਾ ਤੁਹਾਨੂੰ ਦੋਵਾਂ ਨੂੰ। ਉਹਨੇ ਆਉਣ ਦਾ ਵਾਅਦਾ ਤਾਂ ਕੀਤਾ ਸੀ, ਪਰ ਅਫਸੋਸ ਉਹ ਵਾਅਦਾ ਕਰਕੇ ਵੀ ਨਹੀਂ ਆਈ। ਪਰ ਮੈਂ ਤਾਂ ਕਦੇ ਵੀ ਨਹੀਂ ਕਿਹਾ ਕਿ ਮੈਂ ਉਹਨੂੰ ਮਿਲਣਾ ਚਾਹੁੰਦਾ। ਕਿਉਂ? ਤੂੰ ਉਹਨੂੰ ਪਿਆਰ ਨਹੀਂ ਕਰਦਾ? ਪਿਆਰ ਤਾਂ ਮੈਂ ਚੰਦ ਤਾਰਿਆਂ ਨੂੰ ਵੀ ਕਰਦਾ, ਠੰਡੇ ਬੱਦਲਾਂ 'ਚ ਤਪਦੇ ਉਹ ਸੂਰਜ ਨੂੰ ਵੀ ਕਰਦਾ, ਮਸ਼ਕਰੀਆਂ ਕਰਦੇ ਆ ਗੁਲਾਬ ਨੂੰ ਵੀ ਕਰਦਾ। ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਮੈਨੂੰ ਆ ਕੇ ਮਿਲਣ। ਪਿਆਰ ਕਰਨ ਲਈ ਕਿਸੇ ਦਾ ਕੋਲ ਹੋਣਾ ਲਾਜ਼ਮੀ ਨਹੀਂ ਹੁੰਦਾ। ਵੈਸੇ 4 ਦਿਨ ਹੋ ਗਏ ਉਹਦੀ ਕੋਈ ਕਾਲ ਵੀ ਨਹੀਂ ਆਈ, ਜਦ ਕਿ ਉਹਨੇ ਮੈਨੂੰ ਕਿਹਾ ਸੀ ਕਿ ਮੈਂ ਜ਼ਰੂਰ ਆਵਾਂਗੀ। ਹੁਣ ਵੇਖ ਲਓ, ਮੈਨੂੰ ਲੱਗਦਾ ਉਹਨੂੰ ਤਾਂ ਕੁਝ ਯਾਦ ਵੀ ਨਹੀਂ। ਤੇ ਇੱਕ ਪਾਸੇ ਤੂੰ ਹੈ, ਉਹਨੂੰ ਕਿੱਥੋਂ ਕਿੱਥੇ ਪਹੁੰਚਾਤਾ। ਤੂੰ ਉਹਦੀ ਕੀਮਤ ਕੀ ਪਾਈ, ਉਹ ਵੀ ਉਸੇ ਦੁਨੀਆ ਦੀ ਹੋ ਕੇ ਰਹਿ ਗਈ। ਪਰ ਕੀਮਤ ਤਾਂ ਤੁਸੀਂ ਪਾਈ ਸੀ।
ਪਰ ਤਸਵੀਰ ਤਾਂ ਤੂੰ ਹੀ ਬਣਾਈ ਸੀ। ਬਣਾਈ ਸੀ, ਪਰ ਆਖਿਰਕਾਰ ਹੈ ਤੇ ਵੀ ਇਨਸਾਨ ਹੀ, ਕੱਲਾ ਇਨਸਾਨ ਹੀ ਨਹੀਂ। ਇੱਥੇ ਜਿਹਦੀ ਵੀ ਕੀਮਤ ਲੱਗ ਜਾਂਦੀ ਹੈ ਉਹ ਆਪਣੀ ਪੁਰਾਣੀ ਦੁਨੀਆ ਨੂੰ ਭੁਲਾ ਕੇ ਇੱਕ ਨਵੀਂ ਦੁਨੀਆ ਵਿੱਚ ਚਲਾ ਜਾਂਦਾ ਹੈ। ਨਵਾਂ ਅਕਸਰ ਪੁਰਾਣੇ ਨੂੰ ਭੁਲਾ ਦਿੰਦਾ ਹੈ। ਇਹੀ ਦਸਤੂਰ ਆ। फाइनली ਅਸੀਂ पहुंच गए। हाँ जी मैम। 2 फ्रेश जूसेस और मैडम के लिए सबवे, उसके बाद ग्रीन टी विद फैट फ्री कुकीज, और लंच में हम लोग खाएंगे ग्रीन सैलेड विदाउट सॉसेस। ठीक है जी। जाओ लेके आओ। ਇੰਨਾ ਇੰਨਾ ਕੁ ਤੇ ਬੰਦ ਹੈ, ਜਿੰਨਾ ਵੱਡਾ ਪ੍ਰੋਡਕਸ਼ਨ ਉਨਾ ਵੱਡਾ ਟ੍ਰੀਟਮੈਂਟ। ਤੂੰ ਟੈਨਸ਼ਨ ਨਾ ਲੈ, ਮੈਨੂੰ ਸਭ ਪਤਾ। ਸਾਰਾ ਸੁੱਖ ਸੁਪਰਸਟਾਰ ਸੁੱਖ, ਹਾਏ ਤੈਨੂੰ ਇਹਦੇ ਨਾਲ ਸਾਈਨ ਕਰਿਆ? ਨਹੀਂ ਨਹੀਂ ਯਾਰ, ਇਹ ਉਹ ਥੋੜੀ ਹੋਊਗਾ, ਕੋਈ ਨਵਾਂ ਹੋਣਾ। ਮੈਂ ਵੀ ਤਾਂ ਨਵੀਂ ਆ। ਵਾਹਿਗੁਰੂ ਕਰੇ ਉਹੀ ਸੁੱਖ ਹੋਵੇ। ਉਹ ਹੈਆ, ਹਾਂ ਆ ਦੇਖ, ਇਹ ਤਾਂ ਇੱਧਰ ਹੀ ਆ ਰਿਹਾ ਹੈ। ਹਾਂ ਯਾਰ ਸਰ ਇੱਕ ਆ ਮਿੰਟ। ਗਿਆ। ਭਾਜੀ ਇਹ ਸਾਰਾ ਨੇ ਤੁਹਾਡੇ ਨਾਲ ਹੀਰੋ। ਹੈਲੋ, ਹੈਲੋ, ਤੁਹਾਡੀਆਂ ਅੱਖਾਂ ਬਹੁਤ ਸੋਹਣੀਆਂ ਨੇ। ਥੈਂਕ ਯੂ। हाय सर, मैं पाली, सारा दी बेस्ट फ्रेंड। ਹੈਲੋ। ਹਾਏ ਪਾਗਲ ਹੈ, ਕੀ ਕਰ ਰਹੀ ਹੈ? ਚੰਨ ਤੇ ਤਾਰੇ ਗੱਲਾਂ ਕਰਦੇ ਤੇਰੇ ਬਾਰੇ ਨੇ, ਤੇਰੇ ਭੋਲੇ ਪਨ ਨੂੰ ਵੇਖਣਾ ਚਾਹੁੰਦੇ ਸਾਰੇ ਨੇ। ਚੰਨ ਤੇ ਤਾਰੇ ਗੱਲਾਂ ਕਰਦੇ ਤੇਰੇ ਬਾਰੇ ਨੇ, ਤੇਰੇ ਭੋਲੇ ਪਨ ਨੂੰ ਵੇਖਣਾ ਚਾਹੁੰਦੇ ਸਾਰੇ ਨੇ। ਨਾ ਤੇਰੇ ਤੋਂ ਪਹਿਲਾਂ ਸੀ ਕੋਈ, ਨਾ ਤੇਰੇ ਤੋਂ ਬਾਅਦ ਬੱਲੀਏ, ਤੈਨੂੰ ਮਿਲਣ ਦੀ ਤਾਂਗਾ ਬੱਲੀਏ, ਰਾਜੇ ਰਾਣੀਆਂ ਵਾਂਗ ਬੱਲੀਏ, ਤੈਨੂੰ ਮਿਲਣ ਦੀ ਤਾਂਗਾ ਬੱਲੀਏ, ਰਾਜੇ ਰਾਣੀਆਂ ਵਾਂਗ ਬੱਲੀਏ। ਮੁਹੱਬਤ ਹੋ ਗਈ ਇਸ ਅਦਾ ਨਾਲ, ਜਿਸ ਅਦਾ ਨਾਲ ਜ਼ੁਲਫਾਂ ਹੱਟੀਆਂ, ਵਾਰੇ ਜਾਈਏ ਉਸ ਲਹਿਜੇ ਤੋਂ ਜਿਸ ਲਹਿਜੇ ਨਾਲ ਪਲਕਾਂ ਚੁੱਕੀਆਂ। ਮੁਹੱਬਤ ਹੋ ਗਈ ਇਸ ਅਦਾ ਨਾਲ, ਜਿਸ ਅਦਾ ਨਾਲ ਜ਼ੁਲਫਾਂ ਹੱਟੀਆਂ, ਵਾਰੇ ਜਾਈਏ ਉਸ ਲਹਿਜੇ ਤੋਂ ਜਿਸ ਲਹਿਜੇ ਨਾਲ ਪਲਕਾਂ ਚੁੱਕੀਆਂ। ਤੇਰਾ ਕੋਈ ਜਵਾਬ ਹੈ ਨਹੀਂ, ਤੂੰ ਤਾਂ ਲਾਜਵਾਬ ਬੱਲੀਏ, ਤੈਨੂੰ ਮਿਲਣ ਦੀ ਤਾਂਗਾ ਬੱਲੀਏ, ਰਾਜੇ ਰਾਣੀਆਂ ਵਾਂਗ ਬੱਲੀਏ, ਤੈਨੂੰ ਮਿਲਣ ਦੀ ਤਾਂਗਾ ਬੱਲੀਏ, ਰਾਜੇ ਰਾਣੀਆਂ ਵਾਂਗ ਬੱਲੀਏ। हेलो, हाँ दीप, मैं ठीक हाँ, तू सुना? हाँ बिल्कुल, नहीं ਆਪਾਂ ਛੇਤੀ ਮਿਲਾਂਗੇ, आ रही हूँ मैं बस। ठीक है, चल बाय, टेक केयर। ਸੇਮੀ ਪੁੱਤ, ਕਦੋਂ ਕੁ ਜਾਣਾ ਤੂੰ ਵਾਪਸ? ਕਿੰਨੇ ਕੁ ਦਿਨ ਰਹਿ ਗਏ ਤੇਰੇ ਬੇਟਾ?
ਜਾਣਾ ਤਾਂ ਨੈਕਸਟ ਵੀਕ ਹੈ ਮਮਾ, ਪਰ ਸੱਚੀ ਦੱਸਾਂ ਜਾਣ ਦਾ ਜਮਾ ਵੀ ਜੀ ਨਹੀਂ ਕਰਦਾ। ਮੇਰਾ ਦਿਲ ਕਰਦਾ ਹੈ ਮੈਂ ਇੱਥੇ ਹੀ ਰੁਕ ਜਾ ਤੁਹਾਡੇ ਕੋਲ। ਮਾਂ ਤੇ ਕੀ ਮਸ਼ਵਰਾ ਕਰੀ ਜਾਂਦੀਆਂ, ਮੈਨੂੰ ਵੀ ਤਾਂ ਕੁਝ ਦੱਸੋ। ਕੁਛ ਨਹੀਂ ਜੀ, ਆਪਣੀ ਸਿੰਮੀ ਕਹਿ ਰਹੀ ਸੀ ਕਿ ਮੇਰਾ ਵਾਪਸ ਜਾਣ ਨੂੰ ਬਿਲਕੁਲ ਵੀ ਜੀ ਨਹੀਂ ਕਰਦਾ। ਪੁੱਤ, ਦਿਲ ਤੇ ਸਾਡਾ ਵੀ ਨਹੀਂ ਕਰਦਾ ਕਿ ਤੂੰ ਜਾਵੇਂ। ਅਸੀਂ ਤਾਂ ਆਪ ਚਾਹੁੰਦੇ ਆ ਕਿ ਤੂੰ ਵੱਧ ਤੋਂ ਵੱਧ ਸਾਡੇ ਕੋਲ ਰੁਕੇ, ਪਰ ਐਤਕੀ ਤੈਨੂੰ ਪਾਪਾ ਦੇ ਪਿਆਰ ਨੇ ਨਾ ਰੋਕ ਹੀ ਲੈਣਾ, ਹਨਾ? ਮਾਂ ਦੇ ਪਿਆਰ ਨੇ ਨਹੀਂ ਰੋਕਣਾ। ਲੈ ਉਹ ਮੈਂ ਕੀ ਐਸਾ ਕਹਿਤਾ, ਤੂੰ ਤਾਂ ਐਵੇਂ ਬਹਾਨੇ ਲੱਭਦੀ ਰਹਿੰਦੀ। ਮੈਂ ਬਹਾਨੇ ਲੱਭਦੀ ਆ? ਤੁਹਾਨੂੰ ਮੌਕਾ ਚਾਹੀਦਾ ਮੇਰੇ ਨਾਲ ਲੜਾਈ ਕਰਨ ਦਾ ਬਸ। ਉਹ ਬਾਬਾ, ਮੈਂ ਕਦੋਂ ਲੜਿਆ ਤੇਰੇ ਨਾਲ? ਹੁਣ ਕੀ ਕਰ ਰਹੇ ਸੀ? ਬਸ ਕਰ, ਧੀ ਕੋਲ ਬੈਠੀ ਹੈ, ਤੂੰ ਬਸ ਆਪਣੀਆਂ ਲੈ ਕੇ ਬਹਿ ਜਾਂਦੀ। ਹਾਂ ਬਸ ਤੁਹਾਨੂੰ ਤਾਂ हाँ वाह क्या बात है। कमाल है। वाह भाई क्या बात भाई, वाह सुख। कंग्रेट्स। मुबारक जी, मुबारक, बहुत बहुत मुबारक ਤੁਹਾਨੂੰ ਵੀ। वाह सिरा नजारा एंड लाता किन्ना जचिया राजा। कमाल है करती यार, क्या कम कीता मैं। क्या मतलब ਆਪਾਂ ਟੀਮ ਤੁਸੀਂ ਮੈਡਮ ਨੇ ਵੀ ਡਾਇਰੈਕਟਰ ਸਾਹਿਬ ਫਿਲਮ ਆਪਣੀ ਸ਼ਾਰਟ ਹਿੱਟ ਹੈ, ਤੁਸੀਂ ਬਸ ਪ੍ਰੋਡਿਊਸਰਾਂ ਤੋਂ ਪ੍ਰੋਮੋਸ਼ਨ ਦੇ ਪੈਸੇ ਲਵਾ ਦਿਓ। ਫਿਲਮ ਸੱਚੀ ਬਹੁਤ ਸੋਹਣੀ ਬਣੀ ਆ ਸਰ, ਬਿਊਟੀਫੁਲ। ਸਰ ਇੱਕ ਮਿੰਟ ਲਈ ਤੁਹਾਡਾ ਆਪਣੀ ਸਾਰਿਆਂ ਦੀ ਮਿਹਨਤ ਦੇਖੋ ਜੀ। ਸਰ ਹਾਂ, ਆਪਣਾ ਪੋਸਟਰ ਵੀ ਆ ਗਿਆ, ਆ ਦੇਖੋ। ਕੋਈ ਯਾਰ ਕਿਸੇ ਹੋਰ ਤੋਂ ਵੀ ਟਰਾਈ ਕਰ ਲਓ ਯਾਰ, ਫੇਰ ਉਹੀ ਚੱਕ ਲਿਆ। ਸਰ ਆਲਰੇਡੀ ਚੌਥਾ ਪੋਸਟਰ ਆ। ਕੀ ਹੋਇਆ ਸਰ? ਐਕਚੁਅਲੀ ਜਿਹੜੀ ਫੀਲ ਫਿਲਮ 'ਚ ਆ ਰਹੀ ਹੈ ਨਾ, ਉਹ ਪੋਸਟਰ 'ਚ ਕਿਉਂ ਨਹੀਂ ਆ ਰਹੀ? ਇਹਦੇ 'ਚ ਮੈਂ ਕਿੰਨਾ ਜੱਚ ਰਿਹਾ ਨਾ, ਮਤਲਬ ਅਸੀਂ ਕਿੰਨਾ ਜੱਚ ਰਹੇ ਹਾਂ। ਸਰ ਤੁਸੀਂ ਟੈਨਸ਼ਨ ਕਿਉਂ ਲਿੱਤੀ ਹੈ, ਫਿਲਮ ਆਪਣੀ ਆਲਰੇਡੀ ਹਿੱਟ ਹੈ, ਉੱਤੋਂ ਪੋਸਟਰ ਬਹੁਤ ਸੋਹਣਾ। ਬਿਲਕੁਲ ਸੁੱਖ ਸੋਹਣਾ ਹੈ, ਬਟ ਐਦੋਂ ਵੀ ਸੋਹਣਾ ਹੋ ਸਕਦਾ ਹੈ। ਐਕਚੁਅਲੀ ਜਿਹੜਾ ਪੋਸਟਰ ਹੁੰਦਾ ਉਹੀ ਫਿਲਮ ਦਾ ਫਸਟ ਇੰਪ੍ਰੈਸ਼ਨ ਹੁੰਦਾ। ਸਾਰਾ ਜੀ ਤੇਰੀ ਉਹ ਫੋਟੋ ਕਿਹਨੇ ਬਣਾਈ ਸੀ? ਉਹ ਫੋਟੋ? ਹਾਂ, ਉਹ ਇੱਕ ਪੇਂਟਰ ਸੀ। ਮਨੂ ਜੀ ਸਰ। ਉਹ ਪੇਂਟਰ ਨੂੰ ਬੁਲਾਓ ਯਾਰ। ਜੀ ਸਰ। ਉਹਨੂੰ ਕਹੋ ਮੈਂ ਮਿਲਣਾ ਚਾਹੁੰਦਾ ਉਹਨੂੰ। ਹਾਂਜੀ ਸਰ। ਹਾਂ ਸਾਰਾ ਮੈਡਮ, ਤੁਸੀਂ ਮੈਨੂੰ ਉਹਦਾ ਨੰਬਰ ਦੇ ਦਿਓ, ਮੈਂ ਗੱਲ ਕਰਦਾ ਉਹਦੇ ਨਾਲ। ਠੀਕ ਹੈ ਸਰ, ਮੈਂ ਗੱਲ ਕਰਕੇ ਤੁਹਾਨੂੰ ਅਪਡੇਟ ਦਿੰਦਾ। ਸੁੱਖ ਚਲੀਏ ਆਪਾਂ ਮਿਊਜ਼ਿਕ ਵਾਲੇ ਨੂੰ ਵੀ ਮਿਲਣਾ। ਚਲੋ ਜੀ। ਓਏ ਚੱਲ ਖੜਾ ਹੋ, ਐਵੇਂ ਬੈਂਚ ਤੋੜੀ ਜਾਣਾ, ਧਾਰ ਬੰਦਾ। ਚੱਲ ਸਤਿ ਸ਼੍ਰੀ ਅਕਾਲ ਜੀ, ਚਾਹ ਲਾਉਂਗੇ? ਨਹੀਂ, ਅੱਜ ਚਾਹ ਨਹੀਂ ਪੀਣੀ। ਕੀ ਗੱਲ, ਖੈਰ ਸੁੱਖ ਤਾਂ ਹੈ? ਅੱਛਾ ਰਮਤੇ, ਇੱਕ ਗੱਲ ਦੱਸ, ਜੇ ਕਿਸੇ ਨੂੰ ਆਪਣੇ ਦਿਲ ਦੀ ਗੱਲ ਕਹਿਣੀ ਹੋਵੇ ਤਾਂ ਉਹਦਾ ਸਹੀ ਵਕਤ ਕਿਹੜਾ ਹੁੰਦਾ ਹੈ? ਜਦੋਂ ਦਿਲ ਦੀ ਗੱਲ ਦੱਸਣ ਦਾ ਖਿਆਲ ਦਿਲ 'ਚ ਆ ਜੇ, ਉਹੀ ਸਹੀ ਵਕਤ ਹੁੰਦਾ। ਪਰ ਤੁਸੀਂ ਮੈਨੂੰ ਇਹ ਗੱਲ ਜਮਾ ਸਹੀ ਵਕਤ ਆ ਜੀ। ਉਹ ਕਹਿੰਦੇ ਹੁੰਦੇ ਨਾ, ਗੁੱਡ ਲੱਕ। ਦੋ ਰੰਗ ਮਿਲ ਕੇ ਇੱਕ ਨਵਾਂ ਰੰਗ ਬਣ ਜਾਂਦੇ ਆ ਨਾ। ਹਾਂਜੀ, ਇਹ ਨਵੇਂ ਰੰਗ ਇੱਕ ਨਵਾਂਪਣ ਲੈ ਕੇ ਆਉਂਦੇ ਆ।
ਤੁਸੀਂ ਕੁਝ ਲੋਗੇ? ਹਾਂ, ਜਵਾਬ ਮੇਰੀ ਉਮੀਦ ਦੇ ਹਾਣ ਦਾ। ਵੇਖ, ਹੁਣ ਤਾਂ ਮੈਂ ਵੀ ਤੇਰੇ ਵਰਗੀਆਂ ਗੱਲਾਂ ਕਰਨ ਲੱਗ ਪਈ। ਮੈਂ ਕੁਝ ਸਮਝਿਆ ਨਹੀਂ। ਸਮਝ ਤਾਂ ਮੈਨੂੰ ਵੀ ਨਹੀਂ ਆ ਰਿਹਾ ਕਿ ਕਦੋਂ ਹੋ ਗਿਆ, ਕਿਵੇਂ ਹੋ ਗਿਆ। ਹੁਣ ਤਾਂ ਇੰਨਾ ਪਤਾ ਹੈ ਕਿ ਬਸ ਹੋ ਗਿਆ। ਕੀ ਹੋ ਗਿਆ? ਤੂੰ ਮੈਨੂੰ ਕੁਝ ਕਰਤਾ ਹੈ ਪਤਾ। ਅੱਜ ਕੱਲ ਹਵਾ ਨੂੰ ਮਹਿਸੂਸ ਕਰਦੀ ਹਾਂ। ਆਲਾ ਦੁਆਲਾ ਰੰਗ ਬਰੰਗਾ ਹੋਇਆ ਪਿਆ। ਖੁਦ ਨਾਲ ਹੀ ਸਲਾਹਾਂ ਕਰਦੀ ਹਾਂ ਤੇ ਖੁਦ ਨੂੰ ਹੀ ਮੱਤਾਂ ਦਿੰਦੀ ਹਾਂ। ਹੁਣ ਵੀ ਨਹੀਂ ਸਮਝਿਆ? ਨਾ। ਬੁੱਧੂ। ਅੱਛਾ ਮੈਨੂੰ ਦੱਸ, ਤੂੰ ਆਪਣੇ ਰੰਗਾਂ ਨੂੰ ਕੀ ਕਰਦਾ ਹੈ? ਪਿਆਰ। ਸਿੰਮੀ, हाय, मैं सारा। आई एम सॉरी, मेरे तो आंच थोड़ी देरी हो गई। जिस दिन मैंने सिमी ने दसिया सी तेरे बारे, मैं तो उस दिन आने वाली सी तेनू मिलन। फिर मेरा काम शुरू हो गया, वो भी तेरे करके हो पाया। बस उसे च बिजी सी। हुण जिद्दां ही मैनू टाइम लग गया, मैं उस वेले आ गई तेनू मिलन। थैंक यू मैनू फर्श तो अर्श ते पहुँचाउण लई। ਕੀ ਗੱਲ ਪਛਾਣਿਆ ਨਹੀਂ? ਇਹ ਉਹੀ ਆ ਜਿਹਦੀ ਖੂਬਸੂਰਤੀ ਦਾ ਚਾਨਣ ਤੂੰ ਸਾਰੀ ਦੁਨੀਆ 'ਚ ਕਰਤਾ। ਨਹੀਂ, ਇਹ ਉਹ ਨਹੀਂ। ਉਹ ਨਹੀਂ ਮਤਲਬ? ਜਿਹੜੀ ਫੋਟੋ ਮੈਨੂੰ ਮਿਲੀ ਸੀ ਉਹਨੂੰ ਮੇਰੇ ਤੋਂ ਕੁਝ ਨਹੀਂ ਚਾਹੀਦਾ ਸੀ। ਉਹ ਬਸ ਮੈਨੂੰ ਮਿਲੀ ਸੀ। ਪਰ ਜਿਹੜੀ ਅੱਜ ਮੈਨੂੰ ਮਿਲਣ ਆਈ ਹੈ ਉਹ ਮਤਲਬ ਦੇ ਪਰਦੇ ਪਾ ਕੇ ਖੜੀ ਹੈ। क्या बात है, तू सही क्या सी सिमी। ये तो सच्ची चेहरे पढ़दा। हाँ, मैं अपने मतलब नू आई हाँ, पर जे मेरा मतलब तेरे नाल जुड़िया तो मेरा की कसूर? जेड़ा मेरा सुपना तेरे करके पूरा हो रहा वो तेरे करके अधूरा ना रह जे। इसलिए मैं तेनू अपने नाल ले जाण आई हाँ। तू मेरी एक होर फोटो बनानी आ। एक होर? हाँ, डायरैक्टर साहब कहंदे फिल्म दा पोस्टर ਉਹੀ पेंटर बनाऊगा जिन्हें मेरी पेंटिंग बनाई सी। ਇਹਦੇ ਲਈ ਤੈਨੂੰ ਚੰਗੇ ਪੈਸੇ ਵੀ ਮਿਲਣਗੇ। शुक्रिया, मैनू पैसे की कोई लोड़ ही नहीं है। माफ़ करना, मैं नहीं जा सकता। एक छोटे ਜਿਹੇ शहर की कुड़ी ਜਦੋਂ ਛੋਟੀਆਂ-ਛੋਟੀਆਂ ਅੱਖਾਂ 'ਚ ਵੱਡੇ-ਵੱਡੇ ਸੁਪਨੇ ਲੈ ਕੇ ਘਰੋਂ ਬਾਹਰ ਨਿਕਲਦੀ ਹੈ ਤਾਂ ਹਰ ਕੋਈ ਉਹਨੂੰ ਉਹਦੇ ਸਾਵਲੇ ਰੰਗ ਕਰਕੇ ਨਕਾਰਦਾ, ਪਰ ਉਹ ਫੇਰ ਵੀ ਆਪਣੇ ਸੁਪਨੇ ਤੇ ਅੜੀ ਰਹਿੰਦੀ ਹੈ। ਫਿਰ ਇੱਕ ਦਿਨ ਕਿਸੇ ਨੇ ਉਸ ਦੀ ਤਸਵੀਰ ਬਣਾ ਕੇ ਉਸ ਨੂੰ ਮੰਜ਼ਿਲ ਦੇ ਨੇੜੇ ਪਹੁੰਚਾਤਾ। ਅੱਜ ਤੇਰੇ ਕਰਕੇ ਮੈਂ ਮੰਜ਼ਿਲ ਤੋਂ ਸਿਰਫ ਇੱਕ ਪੌੜੀ ਪਿੱਛੇ ਖੜੀ ਹਾਂ। ਜੇ ਤੂੰ ਮੈਨੂੰ ਹੱਥ ਵਧਾ ਕੇ ਉੱਪਰ ਨਾ ਚੜਾਇਆ ਤਾਂ ਇਸ ਵਾਰ ਮੈਂ ਐਸੀ ਥੱਲੇ ਡਿਗੂੰਗੀ ਕਿ ਬਚ ਨਹੀਂ ਪਾਉਂਗੀ। ਸੱਚੀ ਮਰ ਜਾਊਂਗੀ। ਜੇ ਤੂੰ ਇਦਾਂ ਹੀ ਕਰਨਾ ਸੀ ਤਾਂ ਮੇਰੀ ਜ਼ਿੰਦਗੀ ਕਿਉਂ ਬਚਾਈ? ਮੇਰੀ ਫੋਟੋ ਕਿਉਂ ਬਣਾਈ? ਸਾਰਾ ਬਿਲਕੁਲ ਸਹੀ ਕਹਿ ਰਹੀ ਹੈ। ਇਹਦੀ ਜ਼ਿੰਦਗੀ ਤੂੰ ਹੀ ਬਚਾਈ ਸੀ। ਹੁਣ ਇਹਦੇ ਸੁਪਨੇ ਬਚਾਉਣ ਲਈ ਵੀ ਤੈਨੂੰ ਜਾਣਾ ਚਾਹੀਦਾ। ਜਿਵੇਂ ਤੂੰ ਆਪਣੀ ਕਲਾ ਨੂੰ ਇੰਨਾ ਪਿਆਰ ਕਰਦਾ ਹੈ, ਉਵੇਂ ਹੀ ਸਾਰਾ ਵੀ ਤਾਂ ਆਪਣੀ ਕਲਾ ਨੂੰ ਸ਼ਿੱਦਤ ਨਾਲ ਪਿਆਰ ਕਰਦੀ ਹੈ। ਤੈਨੂੰ ਨਹੀਂ ਲੱਗਦਾ ਇੱਕ ਕਲਾਕਾਰ ਨੂੰ ਦੂਜੇ ਕਲਾਕਾਰ ਦੀ ਹੈਲਪ ਕਰਨੀ ਚਾਹੀਦੀ ਹੈ? ਆਫਟਰ ਆਲ ਕੁਦਰਤ ਵੀ ਤਾਂ ਸਾਨੂੰ ਇਹੀ ਸਿਖਾਉਂਦੀ ਹੈ।
ਦੇਖੋ ਜੀ ਆਪਣੀ ਫਿਲਮ ਸਿਨੇਮਾ 'ਚ ਬਿਗ ਚੇਂਜ ਲੈ ਕੇ ਆਊਗੀ। ਬਹੁਤ ਦੇਖਦੀਆਂ ਲੋਕਾਂ ਨੇ ਊਲ ਜਲੂਲ ਫਿਲਮਾਂ। ਹੁਣ ਲੋੜ ਹੈ ਸੈਂਸਿਟਿਵ ਸਿਨੇਮਾ ਦੀ, ਲਾਈਕ ਆਰਟ, ਲਾਈਕ ਪੈਸ਼ਨ, ਯੂ ਨੋ। ਮੈਨੂੰ ਅਜੇ ਵੀ ਔਖਾ ਲੱਗਦਾ ਤੇਰਾ। ਚੰਗੀ ਚੀਜ਼ ਸਾਡੇ ਲੋਕਾਂ ਨੂੰ ਘੱਟ ਹੀ ਹਜਮ ਹੁੰਦੀ ਹੈ। ਕਮੇਡੀ ਕਮੂਡੀ ਪਾ ਲਓ ਥੋੜੀ ਜੀ। ਮੇਰੀ ਮੰਨੋ ਹਰਮਨ ਚੀਮੇ ਨੂੰ ਪਾ ਲਓ, ਗਰਦ ਠਾ ਦੂਗਾ ਗਰਦ। ਹੈਲੋ ਸਰ, ਇਹ ਨੇ ਮਿਸਟਰ ਪੇਂਟਰ। ਓ ਪੇਂਟਰ ਸਾਹਿਬ ਵੈਲਕਮ। ਧੰਨ ਭਾਗ ਜਨਾਬ, ਤੁਸੀਂ ਸਾਡੇ ਬੁਲਾਉਣ ਤੇ ਇੱਥੇ ਆਏ। ਸ਼ੁਕਰੀਆ। ਅੱਛਾ, ਸਾਰਾ ਨੇ ਤੁਹਾਨੂੰ ਦੱਸਿਆ ਹੀ ਹੋਣਾ ਕਿ ਅਸੀਂ ਇੱਕ ਬਹੁਤ ਸੋਹਣੀ ਫਿਲਮ ਬਣਾਈ ਹੈ ਤੇ ਮੈਂ ਚਾਹੁੰਦਾ ਕਿ ਤੁਸੀਂ ਵੀ ਉਹਦਾ ਹਿੱਸਾ ਬਣੋ ਤੇ ਸਾਨੂੰ ਸਾਡੀ ਹੀਰੋਇਨ ਦਾ ਇੱਕ ਐਸਾ ਪੋਸਟਰ ਬਣਾ ਕੇ ਦਿਓ ਜਿਹੜਾ ਪਹਿਲਾਂ ਨਾਲੋਂ ਵੀ ਬਾਕਮਾਲ ਹੋਵੇ। ਜੀ ਹਰ ਕਲਾਕਾਰ ਆਪਣੀ ਨਵੀਂ ਰਚਨਾ ਨੂੰ ਆਪਣੀ ਪਿਛਲੀ ਰਚਨਾ ਨਾਲੋਂ ਵਧੀਆ ਹੀ ਪੇਸ਼ ਕਰਦਾ ਹੈ। ਕਈ ਵਾਰੀ ਸਾਹਮਣੇ ਵਾਲੇ ਦੇ ਸਮਝ ਆਉਂਦਾ ਹੈ ਤੇ ਕਈ ਵਾਰੀ ਨਹੀਂ ਆਉਂਦਾ। ਵਾਹ ਕੀ ਬਾਤ ਹੈ, ਹੁਣ ਮਿਲਿਆ ਜੀ ਸਹੀ ਬੰਦਾ। ਮੈਨੂੰ ਪੂਰਾ ਯਕੀਨ ਹੈ ਕਿ ਤੂੰ ਇਸ ਵਾਰ ਵੀ ਕਮਾਲ ਹੀ ਕਰੇਗਾ। ਅੱਛਾ, ਇਹ ਨੇ ਸਾਡੀ ਫਿਲਮ ਦੇ ਪ੍ਰੋਡਿਊਸਰ ਤੇ ਜਨਾਬ ਇਹੀ ਆ ਉਹ ਪੇਂਟਰ। ਹੁਣ ਇਹ ਬਣਾਊਗਾ ਸਾਡੀ ਫਿਲਮ ਦਾ ਨਵਾਂ ਪੋਸਟਰ। ਪਹਿਲਾਂ ਪੋਸਟਰ ਜੋਗਾ ਕਰ ਤਾਂ ਦਿਓ। ਆ ਵੀ ਪੈਂਟਰਾ ਬਹਿ ਕਰ ਜੁਆਇਨ, ਬਣਾਓ ਵੀ ਮੁੰਡੇ ਲਈ ਪੈਗ ਸ਼ੈਗ। ਮਾਫ ਕਰਨਾ ਜੀ, ਮੈਂ ਪੀਂਦਾ ਨਹੀਂ। ਮਨੂ ਸਰ ਤੂੰ ਲੱਗ ਜਾ। ਸਮਝ ਗਿਆ ਸਰ। ਛੋਟੀ ਸਾਹਿਬ ਆਓ ਸਰ, ਮੈਂ ਤੁਹਾਨੂੰ ਤੁਹਾਡਾ ਰੂਮ ਦਿਖਾ ਦਿੰਦਾ ਤੇ ਤੁਸੀਂ ਰੈਸਟ ਕਰੋ। ਸਮਝੇ? ਬਸ ਇਹੋ ਜੀ ਫੀਲ ਮਿਲ ਜੇ ਮੈਨੂੰ ਜੀ। ਮੇਰੇ ਖਿਆਲ ਨਾਲ ਪਰਫੈਕਟ ਹੈ। ਤੇ ਬਾਕੀ ਮੈਂ ਮਨੂ ਜੀ ਸਰ, ਸਾਰਾ ਨੂੰ ਬੁਲਾਓ ਯਾਰ, ਉਹਨੂੰ ਕਹੋ ਸਾਹਮਣੇ ਆ ਕੇ ਬੈਠੇ। ਜੀ ਸਰ, ਮੈਡਮ ਰੈਡੀ ਹੋ ਰਹੇ ਸੀ, ਆ ਰਹੇ ਨੇ। ਉਹਨਾਂ ਦੀ ਕੀ ਲੋੜ ਹੈ? ਇਨਸਪੀਰੇਸ਼ਨ। ਆਈ ਥਿੰਕ ਜੇ ਸਾਹਮਣੇ ਹੋ ਤਾਂ ਥੋੜੀ ਹੈਲਪ ਹੋ ਜੂਗੀ। ਨਹੀਂ ਡਾਇਰੈਕਟਰ ਸਾਹਿਬ, ਮੈਂ ਪਹਿਲਾਂ ਵੀ ਬਿਨਾਂ ਦੇਖੇ ਬਣਾਈ ਸੀ। ਵੈਸੇ ਵੀ ਮੈਂ ਫਿਲਮ ਦੀ ਕਹਾਣੀ ਸੁਣ ਲਈ ਹੈ, ਹੁਣ ਤੇ ਬਸ ਤੁਹਾਡੀ ਕਹਾਣੀ ਨੂੰ ਆਪਣੇ ਰੰਗਾਂ ਨਾਲ ਕਹਿਣਾ ਹੈ। ਸਵਾਦ ਆ ਗਿਆ। ਇਹਨੂੰ ਕਹਿੰਦੇ ਨੇ ਕੌਨਫੀਡੈਂਸ। ਮਨੂ ਜੀ ਸਿੱਖੋ ਇਹਨਾਂ ਤੋਂ ਕੁਝ। ਜੀ ਸਰ, ਬਿਲਕੁਲ ਸਰ। ਓਕੇ ਜੀ, ਨੋ ਪ੍ਰੋਬਲਮ, ਜਿਵੇਂ ਤੁਸੀਂ ਕੰਫਰਟੇਬਲ। ਆਪਾਂ ਹੁਣ ਪੋਸਟਰ ਕੰਪਲੀਟ ਹੋਣ ਤੇ ਹੀ ਮਿਲਾਂਗੇ ਜੀ। ਓਕੇ ਜ਼ਰੂਰ। ਟਿਮ ਹੋਣਾ ਤਾਰਿਆਂ ਦੀ ਰਸਮ ਹੈ। ਮੈਂ ਤੇਰਾ ਨਗਮਾ ਗਾਵਾਂਗਾ, ਮੈਨੂੰ ਖੁਦਾ ਦੀ ਕਸਮ ਹੈ। ਅੱਧਾ ਅਧੂਰਾ ਚੰਨ ਵੀ ਕਿੰਨੀ ਸ਼ਾਨ ਦੇ ਨਾਲ ਮਗਦਾ ਏ। ਜਿਸ ਦਿਨ ਉਹ ਪੂਰਾ ਆਵੇਗਾ, ਦੇਖੋ ਕੀ ਮੇਲਾ ਲੱਗਦਾ ਏ। खुशियां ने ले लिया मेरे दिल च दाखला, धरती ते मिल गया कोई आसमान जिहा। धरती ते मिल गया कोई आसमान जिहा। ਕਾਫਲੇ ਤੇਰੇ ਦਰਾਂ ਤੇ ਰੁਕ ਗਏ। ਜੋ ਜ਼ਿੰਦਗੀ ਦੇ ਨਾਲ ਸੀ ਉਹ ਸਾਰੇ ਸ਼ਿਕਵੇ ਮੁੱਕ ਗਏ। ਕਿਤੇ ਧੁੱਪ ਹੈ ਕਿਤੇ ਛਾਵਾਂ ਨੇ, ਕਿਤੇ ਚੁੱਪ ਤੇ ਕਿਤੇ ਸ਼ੋਰ ਹੈ। ਪਰ ਇਸ ਤੋਂ ਵੀ ਪਾਰ ਕਿਧਰੇ ਅਸਲੀਅਤ ਕੁਝ ਹੋਰ ਹੈ। रोशन जहां दे नाल कोई जुड़िया राबता, धरती ते मिल गया कोई आसमान जिहा। धरती ते मिल गया कोई आसमान जिहा। कुदरत हमें तेरी ते तू मेरा खुदा। धरती पे मिल गया कोई आसमान
ਕੀ ਦੇਖ ਰਿਹਾ? ਕੁਛ ਨਹੀਂ, ਬਸ ਉਸ ਚੰਨ ਨੂੰ ਦੇਖ ਰਿਹਾ। ਲੱਭਣ ਵਾਲੇ ਨੇ ਚੰਨ 'ਚ ਵੀ ਦਾਗ ਲੱਭਤੇ ਤੇ ਕਿਸੇ ਆਸ਼ਿਕ ਨੇ ਉਹਨੂੰ ਮਹਿਬੂਬ ਦਾ ਦਰਜਾ ਦੇ ਦਿੱਤਾ। ਇਹ ਤਾਂ ਦੇਖਣ ਵਾਲੇ ਤੇ ਆ ਕਿ ਉਹ ਚੰਨ 'ਚ ਮਹਿਬੂਬ ਦੇਖਦਾ ਜਾਂ ਦਾਗ। ਥੈਂਕ ਯੂ ਸੋ ਮਚ। ਤੂੰ ਮੇਰੇ ਕਹਿਣ ਤੇ ਇੱਥੇ ਆਇਆ, ਤੇਰਾ ਅਹਿਸਾਨ ਹੈ ਮੇਰੇ ਤੇ। ਅਹਿਸਾਨ ਵਾਲੀ ਕੋਈ ਗੱਲ ਨਹੀਂ। ਰੱਬ ਜਿੱਥੇ ਜਿੱਥੇ ਬੰਦੇ ਦਾ ਦਾਣਾ ਪਾਣੀ ਖਿਲਾਰਦਾ ਹੈ, ਉਹਨੂੰ ਚੁਗਣ ਜਾਣਾ ਹੀ ਪੈਂਦਾ ਹੈ। ਕੋਈ ਕਿਸੇ ਤੇ ਅਹਿਸਾਨ ਨਹੀਂ ਕਰਦਾ। ਜ਼ਿੰਦਗੀ ਸਭ ਦਾ ਆਪੋ ਆਪਣਾ ਸਫ਼ਰ ਹੈ। ਅਹਿਸਾਨ ਨਹੀਂ ਤਾਂ ਹੈਲਪ ਮੰਨ ਲੈ, ਪਰ ਜੋ ਤੂੰ ਮੇਰੇ ਲਈ ਕੀਤਾ ਮੈਂ ਕਦੇ ਨਹੀਂ ਭੁੱਲਾਂਗੀ। ਭੁੱਲਣਾ ਤਾਂ ਇਨਸਾਨ ਦੀ ਫਿਤਰਤ ਹੈ। ਖੈਰ, ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਮੈਂ ਤੁਹਾਡੇ ਕੰਮ ਆਇਆ। ਤੇ ਮੈਂ ਖੁਸ਼ ਨਸੀਬ ਹਾਂ ਤੂੰ ਦੂਜੀ ਵਾਰ ਮੇਰੀ ਤਸਵੀਰ ਬਣਾਈ ਹੈ। ਵਾਹ, ਉੱਤਮ, ਅਤੀ ਉੱਤਮ। ਮਹਾਰਾਜ, ਤੁਸੀਂ ਪੇਂਟਰ ਨਹੀਂ, ਜਾਦੂਗਰ ਹੋ, ਜਾਦੂਗਰ, ਰੰਗਾਂ ਦੇ ਜਾਦੂਗਰ। ਆਹ, ਮੈਂ ਬਹੁਤ ਕਲਾਕਾਰ ਵੇਖੇ, ਪਰ ਕਿਸੇ ਦੀ ਕਲਾ 'ਚ ਰੂਹ ਨਹੀਂ ਵੇਖੀ। ਤਸਵੀਰ 'ਚ ਜਾਨ ਪਾਤੀ। ਕੀ ਬਾਤ, ਕਿੰਨੀ ਜਿੰਦਾ ਲੱਗ ਰਹੀ ਹੈ ਯਾਰ। ਬ్రో, ਤੂੰ ਮਿਲ ਮੈਨੂੰ, ਆਪਾਂ ਹੋਰ ਤਸਵੀਰਾਂ ਬਣਾਉਣੀਆਂ। ਮਨੂ ਜੀ ਸਰ। ਸਕਰੀਨਿੰਗ ਤੇ ਪਾਰਟੀ ਦੀ ਤਿਆਰੀ ਕਰੋ। ਬਿਲਕੁਲ ਸਰ। ਇਹ ਪੋਸਟਰ ਆਪਾਂ ਉੱਥੇ ਹੀ ਰਿਵੀਲ ਕਰਾਂਗੇ। ਬਿਲਕੁਲ ਠੀਕ ਸਰ। ਤੇ ਜਨਾਬ, ਤੁਸੀਂ ਪਾਰਟੀ 'ਚ ਜ਼ਰੂਰ ਆਉਣਾ ਜੀ। ਸਰ, ਜੀ, ਇਹਨਾਂ ਨੂੰ ਲੈ ਕੇ ਆਉਣਾ ਤੁਹਾਡੀ ਡਿਊਟੀ ਹੈ। ਓਕੇ, ਚਲਿਏ ਸੁਖ, ਫਿਰ ਆਪਾਂ। ਗੁੱਡ ਲੱਕ ਬ్రో। ਉਹ ਲਿਆ ਵੀ ਰਮਤਿਆ ਚਾਹ ਤੇ ਪਕੌੜੇ। ਬਹਿ ਜਾ। ਆ ਲੈ ਚਾਹ ਤੇ ਆਹ ਪਕੌੜੇ। ਸਿੱਧੂ ਸਾਹਿਬ, ਉਹ ਸਾਨੂੰ ਤੋਤਿਆਂ ਨੂੰ ਬਾਗ ਬਥੇਰੇ, ਸਾਰੇ ਤੇਰੇ ਯਾਰ ਵਰਗੇ ਥੋੜਾ ਹੁੰਦੇ ਆ। ਹੈ ਹੋ ਗਈ ਨਾ ਬੰਦ। ਮੈਂ ਤਾਂ ਕਿਹਾ ਹੀ ਸੀ, ਆਏ ਦੁਕਾਨਦਾਰੀਆਂ ਨਹੀਂ ਚੱਲਦੀਆਂ। ਜੱਟ ਦੇ ਵਚਨ ਤਾਂ ਫਿਰ ਆਈ ਪੂਰੇ ਹੁੰਦੇ ਆ। ਕਰਾਤੀ ਨਾ ਦੁਕਾਨ ਬੰਦ। ਉਰੇ ਬੜਾ। ਤੇਰੇ ਪਤੰਦਰ ਨੂੰ ਨਾ ਫਿਲਮਾਂ ਵਾਲੇ ਲੈ ਕੇ ਗਏ ਆ। ਵੱਡੇ ਵੱਡੇ ਹੀਰੋ ਹੀਰੋਇਨਾਂ ਨਾਲ ਕੰਮ ਕਰ ਰਿਹਾ ਅਗਲਾ। ਜਿਨ੍ਹਾਂ ਦੇ ਲੋਕ ਫੈਨ ਹੁੰਦੇ ਆ ਨਾ, ਉਹ ਮੇਰੇ ਯਾਰ ਪੇਂਟਰ ਦੇ ਫੈਨ ਆ। ਫਿਲਮਾਂ ਵਾਲੇ? ਹਾਂ, ਤਾਂ ਹੀ ਦੁਕਾਨ ਬੰਦ ਆ। ਦੇਖੀ ਕਿੱਡਾ ਮਸ਼ਹੂਰ ਹੋ ਕੇ ਆਉਂਦਾ। ਤੂੰ ਵੀ ਆ ਜੀ, ਕਰਾ ਦਾਂਗੇ ਤੇਰੀ ਵੀ ਇੱਕ ਅੱਧੀ ਫੋਟੋ। ਚੱਲ ਹੁਣ ਨਿਕਲ। ਯਾਰ ਰਮਤਿਆ, ਹਾਂ, ਆਪ ਦੇ ਪੇਂਟਰ ਨੂੰ ਕਹਿ ਕੇ ਮੈਨੂੰ ਨੀਰੂ ਬਾਜਵਾ ਨਾਲ ਜ਼ਰੂਰ ਬੁਲਾ ਦੇ। ਮੈਂ ਦੇਖਣਾ ਚਾਹੁੰਦਾ ਵੀ ਉਹ ਸੱਚੀ ਉਵੇਂ ਨਹੀਂ ਸੋਹਣੀ ਆ ਕਿ ਕੈਮਰੇ ਦਾ ਕਮਾਲ ਆ। ਤੂੰ ਨਾ ਕਾਕਾ ਕੈਮਰੇ ਦਾ ਕਮਾਲ ਹੀ ਸਮਝ ਲਾ। ਚੱਲ ਇਥੋਂ। ਲੱਗਦਾ ਨੀਰੂ ਬਾਜਵਾ ਦਾ ਆ ਲੈ ਕੇ ਨਾ ਪੇਂਟਰ ਤੋਂ ਕਾਲਾ ਬੁਰਸ਼ ਆ ਤੇਰੇ ਸਿੱਧੂ ਜੀ ਦੇ ਫੇਰ ਦੂੰ ਮੈਂ। ਓਏ ਅਗਲੇ ਪੇਂਟਰ ਨੂੰ ਲੈ ਕੇ ਗਏ ਆ, ਤੈਨੂੰ ਨਹੀਂ। ਤੂੰ ਆਈ ਤਿੰਗੜੀ ਜਾਂਦਾ ਹੈ। ਉਹ ਤੂੰ ਤਾਂ ਚਾਹ ਹੀ ਬਣਾਉਣੀ ਆ, ਟੁੰਡਾ ਜਿਹਾ। ਐਦੋਂ ਮੁੜ ਕੇ ਦੱਸਿਆ ਨਾ ਤਾਂ ਪਕੌੜਾ 'ਚ ਜ਼ਹਿਰ ਪਾ ਕੇ ਦੇ ਦੂੰਗਾ। ਸਾਲਾ ਸਾਗ ਕਰਦੇ ਟੁੰਡੇ ਨੂੰ। ਕੰਮ ਕਰ। ਇੰਨੀ ਜਲਦੀ ਕੀ ਹੈ ਜਾਣ ਦੀ? ਐਟਲੀਸਟ ਪਾਰਟੀ ਤੱਕ ਤਾਂ ਰੁਕ ਜਾ। ਨਹੀਂ, ਬਸ ਮੇਰਾ ਕੰਮ ਖਤਮ ਹੋ ਗਿਆ। ਹੁਣ ਚੱਲਦਾ ਮੈਂ। ਮੇਰਾ ਘਰ, ਮੇਰੀ ਦੁਕਾਨ, ਮੇਰਾ ਰਮਤਾ, ਸਾਰੇ ਮੇਰਾ ਰਾਹ ਦੇਖ ਰਹੇ ਹੋਣੇ ਆ।
ਸਭ ਉਧਰੇ ਪਏ ਹੋਣੇ ਮੇਰੇ ਬਿਨਾ। ਘਰ ਤਾਂ ਇੱਥੇ ਵੀ ਬਣ ਸਕਦਾ ਤੇ ਦੁਕਾਨ ਵੀ। ਉੱਥੇ ਕੀ ਰੱਖਿਆ ਹੈ? ਕਲਾ ਦੇ ਅਸਲੀ ਕਦਰਦਾਨ ਤਾਂ ਇੱਥੇ ਆ। ਦੇਖੀ ਰਾਤੋਂ ਰਾਤ ਮਸ਼ਹੂਰ ਹੋ ਜਾਣਾ ਤੂੰ। ਰਾਤੋਂ ਰਾਤ ਮਸ਼ਹੂਰ ਹੋਣ ਵਾਲੇ ਗੁੰਮਨਾਮ ਵੀ ਰਾਤੋਂ ਰਾਤ ਹੀ ਹੁੰਦੇ ਆ। ਸ਼ੌਹਰਤ ਜਿਹੜੇ ਪੈਰੀ ਆਉਂਦੀ ਹੈ ਜਾਂਦੀ ਵੀ ਉਸੇ ਪੈਰੀ ਹੈ। ਬਾਕੀ ਗੱਲਾਂ ਹੋਵੇ ਤਾਂ ਸਹੀ, ਕਦਰਦਾਨ ਤਾਂ ਪਤਾਲ ਚੋਂ ਵੀ ਲੱਭ ਲੈਂਦੇ ਆ। ਇਹ ਸਭ ਗੱਲਾਂ ਕਰਨ ਨੂੰ ਚੰਗੀਆਂ ਲੱਗਦੀਆਂ, ਪਰ ਅੱਜ ਦੀ ਸੱਚਾਈ ਆਹੀ ਆ, ਜੇ ਸਾਹ ਵੀ ਲੈਣਾ ਤਾਂ ਪੈਸਾ ਚਾਹੀਦਾ। ਸਾਹ ਲੈਣ ਲਈ ਕਾਦਰ ਦੀ ਰਜ਼ਾ ਤੇ ਥੋੜੀ ਜਿਹੀ ਹਵਾ ਹੀ ਬਹੁਤ ਹੈ। ਪੈਸਾ ਤੇ ਸ਼ੌਹਰਤ ਦੇਣ ਵਾਲੀ ਦੁਨੀਆ ਇੱਕ ਪਲ ਤਾਂ ਆਸਮਾਨ ਤੇ ਬਿਠਾ ਦਿੰਦੀ ਹੈ ਤੇ ਦੂਜੇ ਪਲ ਕੱਖਾਂ ਦਾ ਵੀ ਕਰ ਦਿੰਦੀ ਹੈ। ਵੈਸੇ ਵੀ ਪੈਸੇ ਦੇ ਪੁਜਾਰੀ ਤੇ ਮਤਲਬੀ ਲੋਕਾਂ ਦੀ ਦੁਨੀਆ 'ਚ ਮੇਰਾ ਦਮ ਘੁੱਟਦਾ ਹੈ। ਮੈਂ ਜਿੱਥੇ ਆ ਜਿਵੇਂ ਆ ਬਹੁਤ ਖੁਸ਼ ਹਾਂ। ਅਲਵਿਦਾ। ਓਏ ਮੂੰਹ ਕਿਉਂ ਬਣਾਇਆ? ਹੁਣ ਤਾਂ ਤੇਰੇ ਸੁਪਨੇ ਵੀ ਪੂਰੇ ਹੋ ਰਹੇ ਨੇ। ਓ ਯਾਰ ਤੇਰੀ ਮੂਵੀ ਰਿਲੀਜ਼ ਹੋ ਰਹੀ ਆ, ਹੋਰ ਕੀ ਚਾਹੀਦਾ ਤੈਨੂੰ? ਯਾਰ ਉਹਨੇ ਮੈਨੂੰ ਕੁਝ ਕਰਤਾ। ਉਹ ਮੇਰੀ ਰੂਹ ਨੂੰ ਛੂ ਕੇ ਚਲਾ ਗਿਆ। ਆਇਆ ਨਹੀਂ ਹਜੇ, ਪਰ ਛੇਤੀ ਆ ਜਾਊਗਾ। ਪਿੰਡਾਂ ਵਾਲੇ ਸ਼ਹਿਰ ਗਏ ਵੀ ਕਦੇ ਮੁੜਦੇ ਆ। ਖੈਰ ਮੈਂ ਵਾਪਸ ਕੈਨੇਡਾ ਜਾ ਰਹੀ ਹਾਂ। ਆ ਉਹਨੂੰ ਦੇ ਦੀ। ਇੱਕ ਵਾਰੀ ਉਹਨੂੰ ਮਿਲ ਤਾਂ ਲੈਂਦੇ। ਮਿਲਣ ਹੀ ਤਾਂ ਆਈ ਸੀ, ਬਟ ਮੈਨੂੰ ਲੱਗਦਾ ਜਿਹਨੂੰ ਮਿਲਣਾ ਸੀ ਉਹ ਆਲਰੇਡੀ ਮਿਲ ਗਏ। ਜਾਵੇ ਸਜਣਾ ਮੰਨਿਆ ਤੂੰ ਏ ਮਾਲਕ ਰੰਗਾਂ ਦਾ, ਦੱਸੀ ਕਿਹੜੇ ਮੁੱਲ ਵਿਕਦਾ ਏ ਇਸ਼ਕ ਮਲੰਗਾ ਦਾ। ਛੱਡਿਆ ਬੁੱਤ ਨੂੰ ਖਾਲੀ ਕਰਕੇ ਚਾਰ ਕੋਸਾਂ ਦਾ, ਕਿਹੜਾ ਤੈਨੂੰ ਰੰਗ ਪਸੰਦ ਏ ਟੁੱਟੀਆਂ ਵੰਗਾਂ ਦਾ। ਜਾਵੇ ਸਜਣਾ ਮੰਨਿਆ ਤੂੰ ਏ ਮਾਲਕ ਰੰਗਾਂ ਦਾ, ਦੱਸੀ ਕਿਹੜੇ ਮੁੱਲ ਵਿਕਦਾ ਏ ਇਸ਼ਕ ਮਲੰਗਾਂ ਦਾ। रंग मेरे विच तेरे क्यों नहीं पर होए, किस गल दा रंगी तू रंग ना हल होए। रंग मेरे विच तेरे क्यों ना पर होए, किस गल दा रंगी तू रंग ना हल होए। जो बेदर्दा दर्द ना समझे क्यों
पेंटर ओए असमान पेंटर आ गया यार तू ਕਿੱਦਾਂ ਰਮਤਿਆ ਸੱਚ ਦੱਸਾਂ ਯਾਰ ਤੇਰੀਆਂ ਗੱਲਾਂ ਤੋਂ ਬਿਨਾਂ ਤਾਂ ਮੇਰੇ ਪਕੌੜੇ ਵੀ ਫਿੱਕੇ ਲੱਗਦੇ ਆ ਜਮਾਂ ਹਾਂ ਸੱਚ ਸਿੰਮੀ ਆਈ ਸੀ ਯਾਰ ਜਾਣ ਤੋਂ ਪਹਿਲਾਂ ਆ ਦੇ ਕੇ ਗਈ ਹੈ ਤੇਰੇ ਲਈ ਮੈਂ ਚਾਹ ਲੈ ਕੇ ਆਉਣਾ ਤੇਰੇ ਵਾਸਤੇ ਮੈਂ ਜਾ ਰਹੀ ਹਾਂ ਵਾਪਸ ਖਾਲੀ ਹੱਥ ਅਸਲ 'ਚ ਮੈਂ ਹੀ ਪਾਗਲ ਸੀ ਜਿਹਦੀ ਬਣਾਈ ਇੱਕ ਤਸਵੀਰ ਨਹੀਂ ਮੇਰੇ ਹਿੱਸੇ ਆਈ ਉਹਨੂੰ ਸਾਰੇ ਨੂੰ ਰੱਬ ਤੋਂ ਮੰਗ ਬੈਠੀ ਤੇ ਹਾਂ ਪਰਦੇ ਕੋਈ ਆਪ ਨਹੀਂ ਪਾਉਂਦਾ ਇਹ ਲੋਕ ਪਾ ਦਿੰਦੇ ਆ ਪਰ ਜੇ ਕੋਈ ਪਰਦਿਆਂ ਦੇ ਪਾਰ ਦੇਖਣ ਵਾਲਾ ਹੋਵੇ ਤਾਂ ਪਰਦੇ ਹਟ ਵੀ ਜਾਂਦੇ ਆ ਮੈਨੂੰ ਮੇਰਾ ਪਿਆਰ ਤਾਂ ਨਹੀਂ ਮਿਲਿਆ ਪਰ ਤੈਨੂੰ ਤੇਰਾ ਪਿਆਰ ਮੁਬਾਰਕ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ, ਹੈਲੋ। ਮੈਂ ਤੁਹਾਡਾ ਫਿਲਮੀ ਯਾਰ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਫਿਲਮੀ ਅਖਬਾਰ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ। ਤੇ ਆਓ ਦੋਸਤੋ ਸ਼ੁਰੂ ਕਰਦੇ ਹਾਂ ਇਸ ਹਫਤੇ ਦੀ ਰਿਲੀਜ਼ ਹੋਈ ਫਿਲਮ ਰਾਜਕੁਮਾਰ ਦਾ ਰਿਵਿਊ। ਇਸ ਫਿਲਮ ਵਿੱਚ ਲੀਡ ਤੇ ਹਨ ਸੁਪਰਸਟਾਰ ਸੁਖ ਤੇ ਉਹਨਾਂ ਦੇ ਨਾਲ ਇੱਕ ਨਵੀਂ ਕੁੜੀ ਨੂੰ ਲਾਂਚ ਕੀਤਾ ਗਿਆ ਹੈ ਜਿਸ ਦਾ ਨਾਮ ਹੈ ਸਾਰਾ। ਪੱਠਾ ਹੀ ਬਿਠਾਤਾ ਸਾਰਾ। ਅਸਲ 'ਚ ਇਸ ਫਿਲਮ ਦੀ ਸਾਰੀ ਪ੍ਰੋਬਲਮ ਹੀ ਇੱਥੋਂ ਸ਼ੁਰੂ ਹੁੰਦੀ ਹੈ। ਇੰਨੇ ਵੱਡੇ ਆਰਟਿਸਟ ਦੇ ਨਾਲ ਤੁਸੀਂ ਨਵੀਂ ਕੁੜੀ ਨੂੰ ਕਿਵੇਂ ਲੈ ਸਕਦੇ ਹੋ? ਦੇਖੋ, ਸਟਾਰ ਹੀਰੋ ਦੇ ਨਾਲ ਤਾਂ ਸਟਾਰ ਹੀਰੋਇਨ ਦੀ ਜੋੜੀ ਹੀ ਚੰਗੀ ਲੱਗਦੀ ਹੈ। ਖੈਰ ਛੱਡੋ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਡੈਵੀ ਸਿੰਘ ਨੇ। ਪਤਾ ਨਹੀਂ ਉਹਨਾਂ ਨੇ ਆਪਣੇ ਇਸ ਬੱਕਰੇ ਨੂੰ ਮਤਲਬ ਪ੍ਰੋਡਿਊਸਰ ਨੂੰ ਕਿਵੇਂ ਰਾਜ਼ੀ ਕੀਤਾ ਹੋਣਾ ਇਸ ਸਟੋਰੀ ਨੂੰ ਬਣਾਉਣ ਵਾਸਤੇ। ਤੇ ਜੇ ਇਸ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਕਹਾਣੀ ਰਾਜੇ ਮਹਾਰਾਜਿਆਂ ਦੇ ਵੇਲੇ ਦੀ ਹੈ। ਕੌਣ ਦੇਖਦਾ ਇਹੋ ਜਿਹੀਆਂ ਕਹਾਣੀਆਂ? ਮੈਨੂੰ ਤਾਂ ਮਜਬੂਰੀ 'ਚ ਦੇਖਣੀ ਪਈ ਹੈ ਨਾ, ਰਿਵਿਊ ਜੋ ਕਰਨਾ ਸੀ। ਪਰ ਦੋਸਤੋ, ਤੁਹਾਡੀ ਕੋਈ ਮਜਬੂਰੀ ਨਹੀਂ। ਤੁਸੀਂ ਇਸ ਫਿਲਮ ਨੂੰ ਦੇਖੋ ਨਾ ਦੇਖੋ, ਇਹ ਤੁਸੀਂ ਦੇਖਣਾ। ਪਰ ਇਹ ਫਿਲਮ ਪੂਰੀ ਤਰ੍ਹਾਂ ਫਲॉप ਹੋ ਚੁੱਕੀ ਹੈ। ਫਲॉप ਫਲॉप ਫਲॉप। ਆ ਦੇਖ ਲੈ, ਜਿਹਦੇ ਕੋਲ ਕੋਈ ਕੰਮ ਨਹੀਂ ਹੁੰਦਾ ਉਹ ਆਪਣੇ ਚੈਨਲ ਖੋਲ ਕੇ ਬਹਿ ਜਾਂਦੇ ਨੇ। ਫਿਲਮਾਂ ਦਾ ਮਜ਼ਾਕ ਬਣਾਉਣਾ ਤਾਂ ਸੌਖਾ ਹੈ, ਇਹ ਆਪ ਫਿਲਮਾਂ ਬਣਾਉਣ ਤਾਂ ਇਹਨਾਂ ਨੂੰ ਪਤਾ ਲੱਗੇ। ਹਾਂ, ਤੂੰ ਐਵੇਂ ਬਕਵਾਸ ਸੁਣੀ ਜਾਨੀ ਹੈ। 1 ਮਿੰਟ 'ਚ ਫਲॉप ਹੋਣ ਦਾ ਥੱਪਾ ਲਾ ਦਿੰਦੇ ਆ। ਇੱਕ ਪਾਸੇ ਤਾਂ ਇਹ ਲੋਕ ਨਵੇਂ ਟੈਲੈਂਟ ਨੂੰ ਅੱਗੇ ਲਿਆਉਣ ਦੀਆਂ ਗੱਲਾਂ ਕਰਦੇ ਆ ਤੇ ਦੂਜੇ ਪਾਸੇ ਉਸੇ ਟੈਲੈਂਟ ਨੂੰ ਨਵਾਂ ਹੋਣ ਕਰਕੇ ਪਿੱਛੇ ਧੱਕ ਦਿੰਦੇ ਆ। ਕਿੰਨੇ ਦੋਗਲੇ ਲੋਕ ਆ ਨਾ ਪਾਲੀ। ਹੋਰ ਕੀ, ਹਿੱਟ ਫਲॉप ਤਾਂ ਚੱਲਦਾ ਹੀ ਰਹਿੰਦਾ ਹੈ। ਇੱਕ ਹਿੱਟ ਦੇਣ ਤੋਂ ਬਾਅਦ ਲੋਕੀ ਸਭ ਕੁਝ ਭੁੱਲ ਜਾਂਦੇ ਆ। ਲੱਗ ਗਿਆ ਨਾ ਠੋਕੂ ਤੇਰੇ ਸੁਪਨਿਆਂ ਦੇ ਚੱਕਰ 'ਚ। ਫਿਲਮ ਲੈਣ ਦੇ ਕੀੜੇ ਰਬੜ ਦੇ ਹੁੰਦੇ ਆ, ਇਹ ਨਹੀਂ ਮਰਦੇ। ਕੋਈ ਡੁੱਬ ਜੇ ਕੋਈ ਤਰ ਜੇ। ਤੁਸੀਂ ਡਾਇਰੈਕਟਰ ਲੋਕ ਇੱਕ ਬੱਕਰਾ ਪਾਲਦੇ ਹੋ ਆਪਣੇ ਕੀੜੇ ਜਾਂ ਕੱਢਣ ਨੂੰ, ਤੇ ਉਸ ਬੱਕਰੇ ਨੂੰ ਪ੍ਰੋਡਿਊਸਰ ਦਾ ਨਾਂ ਦੇ ਕੇ ਹਲਾਲ ਕਰਦੇ ਹੋ। ਝਟਕਾ ਨਹੀਂ, ਹਲਾਲ। ਆ ਰਹੀ ਨਾ ਸਮਝ ਕੀ ਕਹਿ ਰਿਹਾ ਮੈਂ? ਤੁਹਾਡੇ ਡਾਇਰੈਕਟਰ ਤੇ ਰਾਈਟਰ ਦੀ ਆਹੀ ਪ੍ਰੋਬਲਮ ਹੈ ਬਸ। ਮੇਰੀ ਫਿਲਮ 'ਚ ਤਾਂ ਕੋਈ ਕਮੀ ਨਹੀਂ ਸੀ ਨਾ, ਲੋਕਾਂ ਦਾ ਹੀ ਰਿਐਕਸ਼ਨ ਗਲਤ ਆਇਆ। ਆ ਜਿਹੜੀਆਂ ਫਿਲਮਾਂ ਚੱਲ ਰਹੀਆਂ ਨੇ ਨਾ, ਇਹਨਾਂ ਨਾਲੋਂ 100 ਦਰਜੇ ਵਧੀਆ ਹੈ ਮੇਰੀ ਫਿਲਮ। ਤੂੰ ਆਪ ਹੀ ਕਹਿ ਰਿਹਾ ਨਾ ਉਹ ਫਿਲਮਾਂ ਚੱਲ ਰਹੀਆਂ। ਭਰਾਵਾ, ਲੋਕਾਂ ਨੂੰ ਕਲਾ ਕੁਦਰਤ ਨਾਲ ਕੋਈ ਮਤਲਬ ਨਹੀਂ ਆ। ਉਹਨਾਂ ਨੂੰ ਤਾਂ ਬਸ ਹਸਾਓ, ਭਾਵੇਂ ਆਪ ਖੜ ਕੇ ਕੁਤਕਦਾਰੀਆਂ ਕਰੋ। ਐਦਾਂ ਹੁੰਦਾ ਬਿਜ਼ਨਸ। ਸਰ, ਉਹ ਇੱਕ OTP ਆਇਆ ਹੋਵੇਗਾ ਤੁਹਾਡੇ ਫੋਨ ਤੇ, ਦਿਓ ਜਰਾ। ਕਿਹੜਾ OTP? ਸਰ, ਉਹ ਸਾਰਾ ਮੈਡਮ ਦੇ ਨਾ ਫਲੈਟ ਦਾ ਰੈਂਟ ਤੇ ਮੇਨਟੇਨੈਂਸ 1 ਲੱਖ ਰੁਪੀਸ ਓਨਲੀ। ਸਾਲਾ ਓਨਲੀ ਦਾ? ਮੈਂ ਕਿਸੇ ਦਾ ਕੋਈ ਪੈਸਾ ਨਹੀਂ ਦੇਣਾ। ਬਾਹਰ ਕੱਢੋ ਉਹਨੂੰ। ਉਹ ਫਿਲਮ ਦੀ ਹੀਰੋਇਨ ਹੈ, ਭਜਾਓ ਉੱਥੋਂ ਉਹਨੂੰ। ਸਰ ਮੇਰੀ ਗੱਲ ਤਾਂ। ਭਰਾਵਾ, ਤੂੰ ਤਾਂ ਕੁਝ ਬੋਲਣਾ। ਚੁੱਪ, ਇੱਕਦਮ ਚੁੱਪ। ਮਿਲ ਗਿਆ ਤੈਨੂੰ OTP? ਲੰਘ। ਹਾਊ ਡੇ ਯੂ! ਤੁਸੀਂ ਐਦਾਂ ਕਿੱਦਾਂ ਕਰ ਸਕਦੇ ਹੋ? ਅਸੀਂ ਅਚਾਨਕ ਇੱਕਦਮ ਹੁਣ ਕਿੱਥੇ ਜਾਵਾਂਗੇ? ਸੌਰੀ ਮੈਮ, ਪਰ ਪ੍ਰੋਡਿਊਸਰ ਸਾਹਿਬ ਨੇ ਇਮੀਡੀਏਟਲੀ ਫਲੈਟ ਖਾਲੀ ਕਰਨ ਨੂੰ ਕਿਹਾ ਹੈ। ਸਾਰਾ ਤੂੰ ਦੇਖਿਆ? ਇਹਨਾਂ ਦੀ ਇੱਕ ਫਿਲਮ ਨਹੀਂ ਚੱਲੀ, ਹੁਣੇ ਸਾਨੂੰ ਇੱਥੋਂ ਐਦਾਂ ਕੱਢਣਗੇ। ਰੀਅਲੀ ਸੌਰੀ ਮੈਮ, ਮੈਨੂੰ ਖੁਦ ਬੜਾ ਬੁਰਾ ਲੱਗ ਰਿਹਾ ਹੈ, ਪਰ ਤੁਹਾਨੂੰ ਹੁਣ ਇੱਥੋਂ ਜਾਣਾ ਹੀ ਪਏਗਾ। ਯੂ ਜਸਟ ਸ਼ਟ ਅਪ। ਮੈਂ ਖੁਦ ਬੜਾ ਮਜਬੂਰ ਹਾਂ ਮੈਮ।
ਸਾਰਾ ਜੀ ਗੱਡੀ ਬਾਹਰ ਖੜੀ ਹੈ, ਤੁਸੀਂ ਜਿੱਥੇ ਵੀ ਜਾਣਾ ਮੈਨੂੰ ਦੱਸ ਦਿਓ, ਡਰਾਈਵਰ ਛੱਡ ਦੇਗਾ। ਨੋ ਥੈਂਕਸ। ਬੜਾ ਹੀ ਘਟੀਆ ਪ੍ਰੋਡਿਊਸਰ ਸੀ। ਅਗਲੀ ਫਿਲਮ ਵਾਲਿਆਂ ਨੂੰ ਤਾਂ ਪਹਿਲਾਂ ਹੀ ਕਹਿ ਦੇਣਾ, ਜਾਂ ਤਾਂ ਫਲੈਟ ਦਓ ਨਾ ਜਾਂ ਲਓ ਨਾ। ਇਹਦਾ ਤਾਂ ਬਹੁਤ ਔਖਾ ਹੈ। ਇਹ ਨੌਬਤ ਹੀ ਨਹੀਂ ਆਉਣੀ। ਅਗਲੀ ਕੋਈ ਫਿਲਮ ਨਹੀਂ ਕਰਨੀ ਮੈਂ, ਬਸ ਇਹ ਲਾਸਟ ਸੀ। ਮੈਂ ਨਹੀਂ ਬਣਨਾ ਕੋਈ ਹੀਰੋਇਨ, ਮੈਂ ਸਾਰਾ ਹੀ ਠੀਕ ਹਾਂ। ਹੌਂਸਲਾ ਰੱਖ, ਐਦਾਂ ਡਿੱਗ ਡਿੱਗ ਕੇ ਤਾਂ ਸਾਰੇ ਲੋਕ ਖੜੇ ਹੁੰਦੇ ਆ। ਬਸ ਪਾਲੀ, ਮੈਂ ਦੇਖ ਲਿਆ ਜੋ ਦੇਖਣਾ ਸੀ। ਅੰਮੀ ਸਹੀ ਕਹਿੰਦੀ ਸੀ, ਮੇਰੇ ਸੁਪਨੇ ਰੇਗਿਸਤਾਨ 'ਚ ਪਾਣੀ ਦਾ ਛਲਾਵਾ, ਹੋਰ ਕੁਛ ਨਹੀਂ। ਤੇ ਉਹ ਵੀ ਸਹੀ ਕਹਿੰਦਾ ਸੀ, ਇਹ ਦੁਨੀਆ ਇੱਕ ਪਲ ਤੇ ਤਾਂ ਤੁਹਾਨੂੰ ਆਸਮਾਨ ਤੇ ਪਹੁੰਚਾ ਦਿੰਦੀ ਹੈ, ਤੇ ਦੂਜੇ ਹੀ ਪਲ ਤੁਹਾਨੂੰ ਜ਼ਮੀਨ ਤੇ ਰਹਿਣ ਜੋਗਾ ਵੀ ਨਹੀਂ ਛੱਡਦੀ। ਆ ਕੀ ਅਨਾਪ ਸ਼ਨਾਪ ਬੋਲੀ ਜਾਨੀ ਹੈ? ਨਾਲੇ ਆਪਾਂ ਇੱਥੇ ਬੱਸ ਸਟੈਂਡ ਤੇ ਕਿਉਂ ਬੈਠੇ ਆ? ਮੇਰੀ ਇੱਕ ਫਰੈਂਡ ਹੈ, ਆਪਾਂ ਉਹਦੇ ਕੋਲ ਚੱਲਦੇ ਆ। ਚੱਲ ਚੱਲੀਏ। ਨਹੀਂ ਪਾਲੀ, ਤੂੰ ਜਾ, ਮੈਨੂੰ ਪਤਾ ਮੈਂ ਕਿੱਥੇ ਜਾਣਾ। ਤੂੰ ਸਹੀ ਕਹਿੰਦਾ ਸੀ, ਲੋਕਾਂ ਬਾਰੇ, ਨਾਮ ਬਾਰੇ, ਫੇਮ ਬਾਰੇ ਤੇਰੀ ਹਰ ਗੱਲ ਸਹੀ ਸੀ। ਇਹ ਦੁਨੀਆ ਉਨਾ ਦਿੰਦੀ ਨਹੀਂ ਜਿੰਨਾ ਖੋ ਲੈਂਦੀ ਹੈ। ਮੈਂ ਮਹਿਸੂਸ ਕੀਤਾ, ਸੁਪਨੇ ਦੇਖਣਾ ਮਾੜੀ ਗੱਲ ਨਹੀਂ, ਪਰ ਇਹਨਾਂ ਪਿੱਛੇ ਸਭ ਕੁਝ ਛੱਡ ਕੇ ਅੰਨੇ ਹੋ ਜਾਣਾ ਇਹ ਵੀ ਚੰਗੀ ਗੱਲ ਨਹੀਂ। ਕੀ ਹੋਇਆ? ਮੈਨੂੰ ਪਿਆਰ ਹੋ ਗਿਆ ਤੇਰੇ ਨਾਲ, ਜਿਵੇਂ ਤੈਨੂੰ ਆਪਣੇ ਰੰਗਾਂ ਦੇ ਨਾਲ ਆ। ਮੈਂ ਆਪਣੀ ਦੁਨੀਆ ਛੱਡ ਕੇ ਤੇਰੀ ਦੁਨੀਆ ਦਾ ਹਿੱਸਾ ਬਣਨਾ ਚਾਹੁੰਦੀ ਹਾਂ। ਤੇਰੀਆਂ ਤਸਵੀਰਾਂ ਦੇ ਨਾਲ ਆਪਣੀ ਤਾਂ ਉਮਰ ਬਿਤਾਉਣਾ ਚਾਹੁੰਦੀ ਹਾਂ। ਤੂੰ ਜਿੱਥੇ ਜਿਵੇਂ ਕਹੇਂਗਾ ਮੈਂ ਰਹਿ ਲੂੰਗੀ। I love you. I love you too. ਪਰ ਇੱਕ ਇਨਸਾਨ ਦੇ ਤੌਰ ਤੇ, ਉਸ ਅਪਾਰ ਕੁਦਰਤ ਦੇ ਇੱਕ ਅੰਸ਼ ਦੇ ਤੌਰ ਤੇ। ਜੇ ਸੱਚ ਦੱਸਾਂ ਤਾਂ ਮੈਨੂੰ ਇਸ਼ਕ ਸਿਰਫ ਆਪਣੀ ਕਲਾ ਨਾਲ, ਆਪਣੇ ਰੰਗਾਂ ਨਾਲ, ਆਪਣੀਆਂ ਤਸਵੀਰਾਂ ਨਾਲ। ਤੇ ਇਸ਼ਕ ਸਿਰਫ ਇੱਕੋ ਵਾਰ ਹੁੰਦਾ ਹੈ। ਤੇ ਮੈਂ ਹੁਣ ਜੇ ਕਿਸੇ ਹੋਰ ਨੂੰ ਚਾਹਾਂ ਤਾਂ ਇਹ ਤਾਂ ਵਫਾ ਨਾ ਹੋਈ ਨਾ ਮੁਹੱਬਤ ਨਾਲ। ਪਰ ਮੈਨੂੰ ਖੁਸ਼ੀ ਹੈ ਕਿ ਤੁਸੀਂ ਅੱਜ ਇੱਥੇ ਆਏ। ਅੱਜ ਤੁਹਾਡੇ ਤੇ ਕੋਈ ਪਰਦਾ ਨਹੀਂ ਹੈ। ਅੱਜ ਤੁਸੀਂ ਉਹੀ ਹੋ ਜਿਹਦੀ ਮੈਂ ਤਸਵੀਰ ਬਣਾਈ ਸੀ। ਅੱਜ ਲੱਗਦਾ ਹੈ ਮੇਰੇ ਰੰਗ ਉਹਦੇ ਰੰਗਾਂ 'ਚ ਰੰਗੇ ਗਏ, ਜਾਂ ਸ਼ਾਇਦ ਮੈਂ ਹੀ ਰੰਗਾਂ ਦੇ ਪਾਰ ਦਿਖਣ ਲੱਗ ਗਿਆ। कुदरत हमें तेरी, तू मेरा
ਵੇਖਣਾ ਚਾਹੁੰਦੇ ਸਾਰੇ ਨੇ ਚੰਨ ਤੇ ਤਾਰੇ ਗੱਲਾਂ ਕਰਦੇ ਤੇਰੇ ਬਾਰੇ ਨੇ ਤੇਰੇ ਭੋਲੇਪਨ ਨੂੰ ਵੇਖਣਾ ਚਾਹੁੰਦੇ ਸਾਰੇ ਨੇ ਨਾ ਤੇਰੇ ਤੋਂ ਪਹਿਲਾਂ ਸੀ ਕੋਈ ਨਾ ਤੇਰੇ ਤੋਂ ਬਾਅਦ ਬੱਲੀਏ ਤੈਨੂੰ ਮਿਲਣ ਦੀ ਤਾਂਗਾ ਬੱਲੀਏ ਰਾਜੇ ਰਾਣੀਆਂ ਵਾਂਗ ਬੱਲੀਏ ਤੈਨੂੰ ਮਿਲਣ ਦੀ ਤਾਂਗਾ ਬੱਲੀਏ ਰਾਜੇ ਰਾਣੀਆਂ ਵਾਂਗ ਬੱਲੀਏ ਮੁਹੱਬਤ ਹੋ ਗਈ ਇਸ ਅਦਾ ਨਾਲ ਜਿਸ ਅਦਾ ਨਾਲ ਜ਼ੁਲਫਾਂ ਹੱਡੀਆਂ ਵਾਰੇ ਜਾਈਏ ਉਸ ਲਹਿਜੇ ਤੋਂ ਜਿਸ ਲਹਿਜੇ ਨਾਲ ਪਲਕਾਂ ਚੁੱਕੀਆਂ ਮੁਹੱਬਤ ਹੋ ਗਈ ਇਸ ਅਦਾ ਨਾਲ ਜਿਸ ਅਦਾ ਨਾਲ ਜ਼ੁਲਫਾਂ ਹੱਡੀਆਂ ਵਾਰੇ ਜਾਈਏ ਉਸ ਲਹਿਜੇ ਤੋਂ ਜਿਸ ਲਹਿਜੇ ਨਾਲ ਪਲਕਾਂ ਚੁੱਕੀਆਂ ਤੇਰਾ ਕੋਈ ਜਵਾਬ ਹੈ ਨਹੀਂ ਤੂੰ ਤਾਂ ਲਾਜਵਾਬ ਬੱਲੀਏ ਤੈਨੂੰ ਮਿਲਣ ਦੀ ਤਾਂਗਾ ਬੱਲੀਏ ਰਾਜੇ ਰਾਣੀਆਂ ਵਾਂਗ ਬੱਲੀਏ ਤੈਨੂੰ ਮਿਲਣ ਦੀ ਤਾਂਗਾ ਬੱਲੀਏ ਰਾਜੇ ਰਾਣੀਆਂ ਵਾਂਗ ਬੱਲੀਏ ਜੇ ਇੱਧਰ ਉੱਧਰ ਤੱਕਾਂ ਰੱਬਾ ਤੇਰੀ ਦੁਨੀਆ ਦਿਸਦੀ ਜੇ ਮੈਂ ਉਹਦੇ ਵੱਲ ਨੂੰ ਤੱਕਾਂ ਮੇਰੀ ਦੁਨੀਆ ਦਿਸਦੀ